ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਅੱਜ 26 ਜਨਵਰੀ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਆਰਨੋ ਐਕਸਪ੍ਰੈਸ ਵਾਲੇ, ਜੱਸੀ ਗਿੱਲ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ ਵੀ ਦੇਸ਼ ਨੇ ਗਣਤੰਤਰ ਦਿਵਸ ਮਨਾਇਆ ਆ, ਮੁਫਤੀ ਮੁਹੰਮਦ ਸਾਈਦ ਦਾ ਨਾਂ ਐਨ ਮੌਕੇ 'ਤੇ ਪੁਰਸਕਾਰਾਂ 'ਚੋਂ ਕੱਟਿਆ ਗਿਆ। ਜੀ ਬਿਲਕੁਲ, ਦੇਸ਼ ਨੇ ਇਹ ਜਿਹੜਾ ਗਣਤੰਤਰ ਦਿਹਾੜਾ ਮਨਾਇਆ, ਇਹਦੇ ਵਿੱਚ ਅੱਜ ਪੰਜਾਬ ਲਈ ਇਹ ਖੁਸ਼ਖਬਰੀ ਸੀ ਕਿ ਝਾਕੀ ਲੱਗ ਗਈ ਪੰਜਾਬ ਦੇ ਵਿੱਚ ਪਰੇਡ ਦੀ। ਨੀਚੇ ਹਰੇਕ ਸਾਲ ਪੰਜਾਬੀ ਮਸੋਸੇ ਜੇ ਮਨ ਦੇ ਨਾਲ ਟੈਲੀਵਿਜ਼ਨ ਦੇ ਸੈੱਟਾਂ ਅੱਗੋਂ ਉੱਠਦੇ ਸਨ ਕਿ ਸਾਡੀ ਝਾਕੀ ਇਹਨਾਂ ਨੇ ਸ਼ਾਮਲ ਨਹੀਂ ਕੀਤੀ। ਕਈ ਵਿਤਕਰੇ ਦਾ ਰੋਸ ਜ਼ਾਹਰ ਕਰਦੇ ਸਨ, ਕਈ ਕਹਿੰਦੇ ਸੀ ਕਿ ਸਾਡੇ ਨਾਲ ਸਾਜ਼ਿਸ਼ ਹੈ, ਕੋਈ ਕੁਝ ਸੋਚਦਾ ਸੀ, ਕੋਈ ਕਿਸੇ ਐਂਗਲ ਤੋਂ। ਪਰ ਐਤਕੀ ਇਹ ਖੁਸ਼ਖਬਰੀ ਆਈ, ਝਾਕੀ ਪਰੇਡ ਦੇ ਵਿੱਚ ਪੰਜਾਬੀ ਸ਼ਾਮਲ ਕੀਤੀ ਗਈ, ਜਿਹਦੇ ਵਿੱਚ ਕੁੜੀਆਂ ਜਾਗੋ ਕੱਢ ਰਹੀਆਂ ਦਿਖਾਈਆਂ ਗਈਆਂ। ਖੈਰ, ਪੰਜਾਬੀਆਂ ਦੀ ਹਾਜ਼ਰੀ ਲੱਗ ਗਈ, ਇੱਕ ਚੰਗੀ ਗੱਲ ਸੀਗੀ। ਇਹ ਜਿਹੜਾ ਗਣਤੰਤਰ ਦਿਹਾੜਾ ਹੁੰਦਾ, ਇਹਦੇ 'ਤੇ ਕੁਛ ਪੁਰਸਕਾਰ ਦਿੱਤੇ ਜਾਂਦੇ ਆ, ਜਿਸ ਤਰ੍ਹਾਂ ਬਹਾਦਰ ਬੱਚਿਆਂ ਨੂੰ ਜਿਨ੍ਹਾਂ ਨੇ ਚੰਗੇ ਬਹਾਦਰੀ ਵਾਲੇ ਕੰਮ ਕੀਤੇ ਹੁੰਦੇ ਆ ਜੀ, ਉਹਨਾਂ ਨੂੰ ਇਹ ਸਨਮਾਨਿਤ ਕਰਦੇ ਆ। ਉੱਧਰ ਪਦਮ ਵਿਭੂਸ਼ਣ ਜਾਂ ਪਦਮ ਸ਼੍ਰੀ ਅਵਾਰਡ ਹੈ ਜਿਹੜੇ ਉਹ ਦਿੱਤੇ ਜਾਂਦੇ ਆ। ਇਹਨਾਂ ਨੇ ਜਿਹੜੀ ਸੂਚੀ ਬਣਾਈ ਸੀ 99 ਮੈਂਬਰੀ ਸੂਚੀ, ਉਹਦੇ 'ਚੋਂ ਐਨ ਮੌਕੇ 'ਤੇ ਮੁਫਤੀ ਮੁਹੰਮਦ ਸਾਈਦ ਦਾ ਨਾਂ ਕੱਟ ਦਿੱਤਾ ਗਿਆ। ਹੁਣ ਇਹ 'ਤੇ ਤਰਕ ਦਿੰਦੇ ਆ ਕਿ ਜੀ ਉਹਨਾਂ ਦੇ ਘਰ ਵਾਲਿਆਂ ਦੀ ਰੁਚੀ ਨਹੀਂ ਸੀ, ਉਹ ਦਿਲਚਸਪੀ ਨਹੀਂ ਸੀ ਲੈ ਰਹੇ। ਪਰ ਜਿੱਥੋਂ ਤੱਕ ਸਾਡੇ ਵਰਗਿਆਂ ਦਾ ਅੰਦਾਜ਼ਾ, ਉਹ ਇਹ ਕਹਿੰਦਾ ਆ ਕਿ ਦੇਖੋ, ਮੁਫਤੀ ਮੁਹੰਮਦ ਸਾਈਦ ਜਨਵਰੀ 2016 ਦੇ ਵਿੱਚ ਫੌਤ ਹੋ ਗਏ ਸਨ। ਇਲੈਕਸ਼ਨ ਜਿੱਤਿਆ ਸੀ, ਉਹਨਾਂ ਨੇ ਮੁੱਖ ਮੰਤਰੀ ਬਣੇ ਸਨ, ਦੂਜੀ ਵਾਰੀ ਮੁੱਖ ਮੰਤਰੀ ਬਣੇ ਸੀ ਸੂਬੇ ਦੇ, ਥੋੜ੍ਹੀ ਦੇਰ ਰਹੇ ਤੇ ਮੁੜ ਕੇ ਇੰਤਕਾਲ ਹੋ ਗਿਆ ਉਹਨਾਂ ਦਾ। ਅਸਲ ਦੇ ਵਿੱਚ ਜਦੋਂ ਉਹਨਾਂ ਨੇ ਚੋਣ ਜਿੱਤੀ ਸੀਗੀ, ਉਹਨਾਂ ਨੇ ਫੌਜ ਦਾ ਧੰਨਵਾਦ ਨਹੀਂ ਸੀ ਕੀਤਾ, ਭਾਰਤੀ ਸਟੇਟ ਦਾ ਧੰਨਵਾਦ ਨਹੀਂ ਸੀ ਕੀਤਾ, ਉਹਨਾਂ ਧੰਨਵਾਦ ਕੀਤਾ ਸੀ 47 ਵਾਲਿਆਂ ਦਾ। ਉਹ ਕਹਿੰਦਾ ਸੀਗਾ ਕਿ ਜਿਹੜੇ 47 ਵਾਲੇ ਆ, 47 ਵਾਲੇ ਤੁਸੀਂ ਸਮਝ ਗਏ ਹੋਗੇ, ਜਿਹੜੀਆਂ ਖਾੜਕੂ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਸੀਗਾ ਕਿ ਭਾਈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਚੋਣਾਂ ਨੂੰ ਨੇਪਰੇ ਚੜਾਉਣ ਦਾ ਟਾਈਮ ਦਿੱਤਾ, ਸਮਾਂ ਦਿੱਤਾ ਜੀ। ਇਹੋ ਜਿਹੀਆਂ ਹੋਰ ਵੀ ਕੰਟਰੋਵਰਸੀਜ਼, ਜਿਵੇਂ ਉਹਨਾਂ ਦੀ ਇੱਕ ਬੇਟੀ ਦਾ ਕਿਡਨੈਪ ਹੋਇਆ ਸੀਗਾ, ਅਗਵਾ ਹੋਈ ਸੀ ਉਹਦੀ ਬੇਟੀ ਰੂਬੀਆ, ਉਹ ਵੀ ਇੱਕ ਕੰਟਰੋਵਰਸ਼ਲ ਮੁੱਦਾ ਹੈ। ਸੋ ਇਹਨਾਂ ਨੂੰ ਕਿਤੇ ਜਾਪਿਆ ਕਿ ਜੇਕਰ ਅਸੀਂ ਉਹਨੂੰ ਇਸ ਤਰ੍ਹਾਂ ਦਾ ਵਕਾਰੀ ਪੁਰਸਕਾਰ ਦਿੰਦੇ ਹਾਂ ਤੇ ਫਿਰ ਮਸਲਾ ਉਲਝ ਜਾਏਗਾ। ਸ਼ਾਇਦ ਇਹਨਾਂ ਨੇ ਐਨ ਮੌਕੇ 'ਤੇ ਫਿਰ ਤਾਈਂ ਉਹਦਾ ਨਾਂ ਜਿਹੜਾ ਕੱਟ ਦਿੱਤਾ। ਇਹਦੀ ਬੜੀ ਚਰਚਾ ਹੈ। ਪਰ ਇੱਕ ਹੋਰ ਇਹਨਾਂ ਨੇ ਇਸੇ ਤਰ੍ਹਾਂ ਦੇ ਬੰਦੇ ਨੂੰ ਪੁਰਸਕਾਰ ਦਿੱਤਾ ਹੈ, ਉਹਦਾ ਵੀ ਚਰਚਾ ਘੱਟ ਨਹੀਂ ਹੈ, ਉਹ ਹੈ ਸ਼ਰਦ ਪਵਾਰ। ਸ਼ਰਦ ਪਵਾਰ 'ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ। UPA ਸਰਕਾਰ ਵੇਲੇ ਮੰਤਰੀ ਹੁੰਦਾ ਸੀ ਕੈਬਨਿਟ ਦੇ ਵਿੱਚ, ਖੇਤੀ ਮੰਤਰੀ ਵੀ ਰਿਹਾ ਬਹੁਤ ਚਿਰ, ਕ੍ਰਿਕਟ ਦੇ ਅਹੁਦੇ 'ਤੇ ਵੀ ਬੜੀ ਦੇਰ ਚੰਬੜਿਆ ਰਿਹਾ। ਉਮਰ ਵਾਲੀ ਹੁਣ ਜਿਹੜੀ ਹੱਦ ਮਿੱਥੀ ਗਈ ਹੈ, ਇਹਦੇ ਵਿੱਚੋਂ ਇਹ ਨਿਕਲ ਗਿਆ, ਨਹੀਂ ਤੇ ਕ੍ਰਿਕਟ ਦੀ ਕੁਰਸੀ ਦਾ ਵੀ ਖੜਾ ਨਹੀਂ ਸੀ ਛੱਡਦਾ, ਬੋਲਿਆ ਭਾਵੇਂ ਚੰਗੀ ਤਰ੍ਹਾਂ ਨਹੀਂ ਸੁਝਾਉਂਦਾ। ਹੁਣ ਉਸ ਸ਼ਰਦ ਪਵਾਰ ਨੂੰ, ਜਿਸ ਨੂੰ ਇਹਨਾਂ ਨੇ ਪਦਮ ਸ਼੍ਰੀ ਦਿੱਤਾ ਵਾ, ਪਦਮ ਵਿਭੂਸ਼ਣ ਦਿੱਤਾ ਵਾ, ਉਹਦੇ ਬਾਰੇ ਨਰਿੰਦਰ ਮੋਦੀ 12 ਅਕਤੂਬਰ 2014 ਨੂੰ ਮਹਾਰਾਸ਼ਟਰ 'ਚ ਪਤਾ ਕੀ ਕਹਿੰਦਾ ਸੀ ਉਸੇ ਸ਼ਰਦ ਪਵਾਰ ਪ੍ਰਤੀ? ਸ਼ਰਦ ਪਵਾਰ ਬਾਰੇ ਕਹਿੰਦਾ ਸੀ, ਸ਼ਰਦ ਪਵਾਰ ਦੀ ਜਿਹੜੀ ਪਾਰਟੀ ਹੈ NCP, ਨੈਸ਼ਨਲ ਕਾਂਗਰਸ ਪਾਰਟੀ, ਇਹਦਾ ਨੈਸ਼ਨਲ ਕਾਂਗਰਸ ਪਾਰਟੀ ਨਾਂ ਨਹੀਂ, ਇਹਦਾ ਨਾਂ ਹੈ ਨੈਚੁਰਲੀ ਕਰਪਟ ਪਾਰਟੀ। ਅਸਲੀ ਇਹਦਾ ਇਹ ਅਰਥ ਨਿਕਲਦਾ ਹੈ। ਫਿਰ ਕਹਿੰਦਾ ਕਿ ਜਿਹੜਾ ਇਹਦਾ ਚੋਣ ਨਿਸ਼ਾਨ ਹੈ ਘੜੀ, ਉਹਨੂੰ ਗੌਰ ਦੇ ਨਾਲ ਵੇਖਿਓ, ਗੌਰ ਦੇ ਨਾਲ, ਧਿਆਨ ਦੇ ਨਾਲ, ਉਹਦੇ 'ਤੇ 10:10 ਹੁੰਦੇ ਹਮੇਸ਼ਾ। ਉਹ ਕਹਿੰਦਾ ਕਿ 10:10 ਇਹ ਸੰਕੇਤਕ ਇੱਕ ਮੈਸੇਜ ਹੈ, ਸੰਕੇਤਕ ਮੈਸੇਜ ਦਿੰਦੀ ਹੈ ਘੜੀ ਕਿ ਇਹ 10:10 ਟਾਈਮ ਨਹੀਂ, ਇਹ 10 ਸਾਲਾਂ ਤੋਂ ਇਹਨਾਂ ਦੀਆਂ ਭ੍ਰਿਸ਼ਟੀਆਂ ਕਾਰਵਾਈਆਂ ਜਿਹੜੀਆਂ ਉਹ 10 ਗੁਣਾ ਵਧੀਆਂ।
ਜਿਹੜੇ ਬੰਦੇ ਬਾਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠਿਆ ਨਰਿੰਦਰ ਮੋਦੀ ਇਹੋ ਜਿਹੀਆਂ ਗੱਲਾਂ ਕਰਦਾ ਸੀ, ਉਹਨੂੰ ਚਾਣਚੱਕ ਇਹਨਾਂ ਨੇ ਇਹ ਪਦਮ ਭੂਸ਼ਣ ਦੇ ਦਿੱਤਾ। ਸਾਰੇ ਹੈਰਾਨ ਆ ਕਿ ਜਿਹੜੇ ਬੰਦੇ ਨੂੰ ਕੱਲ ਤੱਕ ਇਹ ਕਰਪਟ ਦੱਸਦਾ ਸੀ ਪ੍ਰਧਾਨ ਮੰਤਰੀ, ਉਸੇ ਦੀ ਸਰਕਾਰ ਨੇ ਉਹਨੂੰ ਅੱਜ ਪਦਮ ਭੂਸ਼ਣ ਦੇ ਦਿੱਤਾ। ਕਮਾਲ ਦੀ ਖੇਡ ਖਿੱਚੀ ਜਾ ਰਹੀ ਹੈ। ਸੋ ਇਹ ਪੁਰਸਕਾਰ ਸੀ ਕਿ ਜਿਹੜੇ ਵੈਸੇ ਤੇ ਇਹਦੇ ਵਿੱਚ ਕਈ ਨਾਮ ਆ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਕਿ ਭਗਤੀ ਦਾ ਅਵਾਰਡ ਮਿਲਿਆ, ਉਹਨਾਂ ਦੇ ਵਿੱਚ ਗੁਣ ਹਿਸਾਬ ਦੇ ਹੀ ਆ, ਕੰਮ ਉਹਨਾਂ ਦੇ ਐਸੇ ਨਹੀਂ ਹੈ। ਵੈਸੇ ਬਹੁਤ ਵਿੱਚ ਇਹਦੇ 'ਚ ਜਿਹੜੀ ਇਹ ਸੂਚੀ ਹੈ ਨਾ, ਇਹਦੇ 'ਚ ਬਹੁਤ ਕੰਮ ਦੇ ਬੰਦੇ ਵੀ ਆ, ਪਰ ਕੁਛ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇਹੋ ਜਿਹਾ ਫਲ ਮਿਲਿਆ। ਉਹ ਹਮੇਸ਼ਾ ਹੀ ਸੂਚੀ 'ਚ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਸਰਕਾਰ ਦੇ ਕੰਮ ਆਉਣ ਵਾਲੇ ਬੰਦੇ ਆ, ਉਹਨਾਂ ਨੂੰ ਫਲ ਮਿਲਦਾ ਹੈ। ਪਰ ਇਹ ਜੋ ਸ਼ਰਦ ਪਵਾਰ ਦਾ ਨਾਂ ਆ, ਇਹਦੇ ਤੇ ਲੋਕੀ ਬੜੀਆਂ ਚੁਟਕੀਆਂ ਲੈਣ ਡਏ ਆ ਕਿ ਨਰਿੰਦਰ ਮੋਦੀ ਦਾ ਜਿਹੜਾ ਯਾਰਾਨਾ ਸੀਗਾ ਉਹ ਸ਼ਾਇਦ ਪਹਿਲਾਂ ਟੁੱਟ ਗਿਆ ਸੀਗਾ 2014 ਦੇ ਵਿੱਚ। ਕਰਪਸ਼ਨ ਦਾ ਕਹਿਣ ਲੱਗ ਪਿਆ ਕਿ ਇਹ ਕਰਪਸ਼ਨ ਕਰਦੇ ਆ, ਹੁਣ ਜਾਪਿਆ ਕਿ ਨਹੀਂ ਇਹ ਬੰਦੇ ਸਾਫ ਸੁਥਰੇ ਆ, ਤੇ ਮੁੜ ਕੇ ਉਹਨਾਂ ਨੂੰ ਅਵਾਰਡ ਵੀ ਦੇ ਦਿੱਤਾ। ਸ਼ਾਇਦ ਹੋ ਸਕਦਾ ਇਹ ਕਰਪਸ਼ਨ ਕੀਤੀ ਦਾ ਅਵਾਰਡ ਹੋਵੇ, ਕਿਉਂਕਿ ਹਰੇਕ ਬੰਦੇ ਨੂੰ ਉਹਦੇ ਕੰਮ ਦਾ ਮੁੱਲ ਮਿਲਣਾ ਚਾਹੀਦਾ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਨੋਟਬੰਦੀ ਨਾਲ ਸਿਰਫ 78,000 ਕਰੋੜ ਦਾ ਲਾਭ ਹੋਵੇਗਾ। ਦੇਖੋ, ਹਾਲੇ ਤੱਕ RBI ਨੇ ਕੋਈ ਅਫੀਸ਼ੀਅਲ ਅੰਕੜਾ ਜਾਰੀ ਨਹੀਂ ਕੀਤਾ ਜਿਹਦੇ ਤੋਂ ਨਫਾ ਨੁਕਸਾਨ ਜਿਹੜਾ ਆਂਕਿਆ ਜਾ ਸਕੇ, ਪਰ ਫਿਰ ਬਾਵਜੂਦ ਇਸ ਦੇ ਲੋਕ ਜਾਂ ਜਿਹੜੇ ਅਰਥਚਾਰੇ ਦੇ ਨਾਲ ਜੁੜੇ ਸੰਸਥਾਨ ਆ, ਉਹ ਆਪਣੇ ਪੱਧਰ ਤੇ ਜਾਣਕਾਰੀਆਂ ਜੁਟਾਉਂਦੇ ਆ, ਆਪਣੇ ਸੋਰਸਸ ਤੋਂ ਆਂਕੜੇ ਇਕੱਠੇ ਕਰਦੇ ਆ ਤੇ ਉਹਦੇ ਆਧਾਰ ਤੇ ਅੱਗੇ ਰਿਪੋਰਟਾਂ ਪੇਸ਼ ਕਰੀ ਜਾ ਰਹੇ ਆ। ਇੱਕ ਰਿਪੋਰਟ ਹੁਣ ਜਿਹੜੀ ਤਾਜ਼ਾ ਆਈ ਹੈ, ਉਹਦੇ ਵਿੱਚ ਇੱਕ ਬ੍ਰੋਕਰਸ ਕੰਪਨੀ ਹੈ, ਉਹਨੇ ਇੱਕ ਰਿਪੋਰਟ ਦਿੱਤੀ ਹੈ ਕਿ ਜਿਹੜਾ ਭਾਰਤ ਨੂੰ ਫਾਇਦਾ ਹੋਇਆ ਨੋਟਬੰਦੀ ਦਾ, ਉਹ ਕੁੱਲ ਹੈ 72,800 ਕਰੋੜ ਰੁਪਈਏ ਦਾ, ਜਿਹਦੇ 'ਚ ਉਹ ਕਹਿੰਦੇ ਕਿ 32,800 ਕਰੋੜ ਰੁਪਈਆ ਹੈ ਜਿਹੜਾ ਟੈਕਸ ਦਾ, ਤੇ 40,000 ਕਰੋੜ ਰੁਪਈਆ ਹੈ ਉਹ ਹੈ ਭਾਰਤੀ ਰਿਜ਼ਰਵ ਬੈਂਕ ਨੂੰ ਜਿਹੜਾ ਸਰਪਲਸ ਟਰਾਂਸਫਰ ਦੇ ਰੂਪ ਦੇ ਵਿੱਚ ਮਿਲਿਆ। ਸੋ ਇਹ ਫਾਇਦਾ ਉਹਨਾਂ ਨੇ ਕਹਿ ਸਕਦੇ ਕਿ ਲਘੁੱਤਮ ਕੱਢ ਕੇ ਦੱਸਿਆ ਸਾਰਾ ਕਿ ਆਹ ਕੁਛ ਹੈ ਜਿਹੜਾ ਉਹ ਬਚਤ ਦੇ ਰੂਪ ਦੇ ਵਿੱਚ ਸਾਨੂੰ ਬਚਿਆ। ਹੁਣ ਜੇ ਆਪਾਂ ਅੰਦਾਜ਼ਾ ਲਾ ਲਈਏ 78,000 ਕਰੋੜ ਰੁਪਈਆ ਕੁਛ ਵੀ ਨਹੀਂ, 80,000 ਕਰੋੜ ਰੁਪਈਆ ਤੇ ਸਾਡੇ ਪੰਜਾਬ ਦਾ ਬਜਟ ਆ, ਇਕੱਲੇ ਪੰਜਾਬ ਦਾ। ਜੇ ਨੋਟਬੰਦੀ ਦੇ ਨੁਕਸਾਨ ਨੂੰ ਆਂਕ ਕੇ ਅਸੀਂ ਇਸ ਆਂਕੜੇ ਨੂੰ ਲਈਏ, 72,800 ਕਰੋੜ ਰੁਪਈਆ ਕੁਛ ਨਹੀਂ ਬਣਦਾ, ਕਿਉਂਕਿ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ 15,50,000 ਕਰੋੜ ਰੁਪਈਆ ਜਿਹੜਾ ਬਾਜ਼ਾਰ ਦੇ ਵਿੱਚ ਆ, ਜਦੋਂ ਸਾਰਾ ਵਾਪਸ ਆਏਗਾ ਤੇ 4 ਤੋਂ 5 ਲੱਖ ਕਰੋੜ ਰੁਪਈਆ ਜਿਹੜਾ ਬਾਹਰ ਰਹਿ ਜਾਏਗਾ, ਜਿਹੜਾ ਕਿ ਫਾਲਸ ਕਰੰਸੀ ਦਾ ਹੋਏਗਾ, ਫੇਕ ਕਰੰਸੀ ਦਾ ਹੋਏਗਾ, ਕਾਲੇ ਧਨ ਦਾ ਹੋਏਗਾ, ਉਹ ਪੈਸਾ ਵਾਪਸ ਨਹੀਂ ਆਏਗਾ। ਜੇ ਹੁਣ ਉਸ ਅਨੁਮਾਨ ਨੂੰ, ਉਸ ਅੰਦਾਜ਼ੇ ਨੂੰ ਇਸ ਜੋੜ ਦੇ ਨਾਲ ਮੇਚ ਕਰਕੇ ਵੇਖੀਏ ਤੇ ਬਹੁਤ ਵੱਡਾ ਖੱਪਾ ਹੈ, ਬੜਾ ਵੱਡਾ ਅੰਤਰ ਆ। ਔਰ ਜੇ ਇਸ ਮੁਨਾਫੇ ਨੂੰ ਜਾਂ ਇਹਦੇ ਤੋਂ ਆਪਾਂ 1 ਗੁਣਾ 2 ਗੁਣਾ ਹੋਰ ਵੀ ਕਰ ਲਈਏ, ਤੇ ਫਿਰ ਵੀ ਜੋ ਇਹਨਾਂ ਨੇ ਨੁਕਸਾਨ ਕੀਤਾ ਮੁਲਕ ਦਾ, ਉਹਦੇ ਮੁਕਾਬਲੇ ਤੇ ਇਹ ਫਾਇਦਾ ਬਹੁਤ ਘੱਟ ਆ। ਅੱਜ ਹੀ ਇੱਥੇ ਨਮੂਰਾ ਇੱਕ ਸੰਸਥਾ ਹੈ, ਆਰਥਿਕ ਸੰਸਥਾ ਹੈ, ਉਹਨੇ ਅਨੁਮਾਨ ਲਾ ਕੇ ਦੱਸਿਆ, ਉਹਨੇ ਆਖਿਆ ਕਿ ਜਿਹੜੀ ਆਖਰੀ ਤਿਮਾਹੀ ਹੈ, ਜਿਹੜੀ ਤੀਸਰੀ ਤਿਮਾਹੀ ਹੈ, ਸਾਡੀ ਆਖਰੀ ਤਿਮਾਹੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜਨਵਰੀ, ਫਰਵਰੀ, ਮਾਰਚ ਜੀ। ਤੇ ਜਨਵਰੀ, ਫਰਵਰੀ, ਮਾਰਚ ਤੋਂ ਜਿਹੜੀ ਪਹਿਲੀ ਤਿਮਾਹੀ ਹੁੰਦੀ ਹੈ ਅਕਤੂਬਰ, ਨਵੰਬਰ, ਦਸੰਬਰ, ਉਹਦੀ, ਕਿਉਂਕਿ ਉਸੇ ਦੌਰਾਨ ਹੀ ਹੋਈ ਸੀ ਨਾ ਨੋਟਬੰਦੀ ਨਵੰਬਰ ਦੇ ਵਿੱਚ, ਉਹ ਕਹਿੰਦਾ ਕਿ ਉਸ ਤਿਮਾਹੀ ਦੀ ਜਿਹੜੀ GDP ਦਰ ਆ ਉਹ ਮਹਿਜ਼ 6% ਰਹੇਗੀ। 6%, ਕਿਉਂਕਿ 7.5% ਤੇ ਚੱਲੀ ਜਾਂਦੀ ਸੀ। ਤੁਸੀਂ ਹਿਸਾਬ ਲਾ ਲਓ ਕਿ ਉਸ ਤਿਮਾਹੀ ਦੇ ਵਿੱਚ, ਨੋਟਬੰਦੀ ਦੀ ਤਿਮਾਹੀ ਦੇ ਵਿੱਚ 1.5% ਕੱਲੀ GDP ਡਿੱਗ ਪਈ ਆ ਜੀ। ਕੱਲੀ GDP ਨਹੀਂ, 15 ਲੱਖ ਕੰਮ ਹੈ ਜਿਹੜਾ ਉਹ ਆਪਣੇ ਕੰਮ ਤੋਂ ਹੱਥ ਧੋ ਬੈਠਾ। ਇਸ ਤੋਂ ਇਲਾਵਾ ਹਰ ਇੱਕ ਰੀਅਲ ਇਸਟੇਟ ਹੈ, ਚਾਹੇ ਆਟੋਮੋਬਾਈਲਸ ਆ, ਚਾਹੇ ਜ਼ਮੀਨਾਂ ਦੀ ਖਰੀਦੋ ਫਰੋਖਤ ਆ, ਛੋਟਾ ਕਾਰੋਬਾਰੀ ਹੈ, ਵੱਡੀਆਂ ਫੈਕਟਰੀਆਂ, ਹੌਜ਼ਰੀ ਹੈ, ਜ਼ਿਮੀਂਦਾਰ ਹੈ, ਹਰੇਕ ਧੰਦਾ ਚੌਪਟ ਹੋਇਆ। ਤੇ ਜੇ ਆਪਾਂ ਜਿਵੇਂ ਕਹਿੰਦੇ ਹੁੰਦੇ ਕਿ ਜਾਂਦੇ ਭੂਤ ਦੀ ਲੰਗੋਟੀ ਵਾਲੀ ਗੱਲ ਆ, ਕਿ ਜੇ ਚਲੋ ਸਭ ਨੂੰ ਛੱਡ ਦਈਏ ਤੇ ਇੱਕੋ ਚੀਜ਼ ਲੈ ਲਈਏ ਕਿ ਜਿੰਨਾ ਟਾਈਮ ਖਰਾਬ ਹੋਇਆ, ਜਿਹੜੀ ਬੰਦੇ ਦੀ ਮੈਨ ਪਾਵਰ ਦੀ ਜਿਹੜੀ ਸਮੇਂ ਦੀ ਵਿਅਰਥਤਾ ਹੋਈ ਹੈ, ਜੇ ਉਹਨੂੰ ਹੀ ਗਿਣ ਲਈਏ, ਇੱਕ ਬੰਦਾ ਮਹੀਨੇ 1.5 ਮਹੀਨੇ ਤੱਕ ਡੇਲੀ 1 ਘੰਟਾ ਬੈਂਕਾਂ ਦੀਆਂ ਲਾਈਨਾਂ 'ਚ ਧੱਕੇ ਖਾ ਕੇ ਆਉਂਦਾ, ਤੇ ਉਸ ਘੰਟੇ ਨੂੰ ਆਪਾਂ 50 ਦੇ ਨਾਲ ਗੁਣਾ ਕਰ ਲਈਏ, 50 ਰੁਪਈਆਂ ਦੇ ਨਾਲ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਹ ਘਾਟਾ ਕਿੱਥੇ ਜਾਂਦਾ ਹੈ। ਤੇ ਇਹ ਸਾਰੇ ਘਾਟੇ ਨੂੰ ਝੱਲ ਕੇ
ਜੇ 72,800 ਕਰੋੜ ਦਾ ਇਸ ਅੰਕੜੇ ਦੇ ਮੁਤਾਬਕ ਫਾਇਦੇ ਨੂੰ ਨਾਪ ਤੋਂ ਲਈਏ ਤੇ ਫਿਰ ਉਸ ਪਲੜੇ ਦੇ ਵਿੱਚ ਇਹ ਮੁਨਾਫਾ ਜਿਹੜਾ ਬਹੁਤ ਥੋੜਾ ਪੈ ਜਾਂਦਾ ਤੇ ਪਾਸਕੂ ਵੀ ਨਹੀਂ ਹੋਣਾ। ਜੀ ਜੀ ਜੀ। ਅਤੇ ਆਪਾਂ ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਟੈਕਸ ਦੇ ਵਾਧੇ ਦੇ ਦਾਅਵੇ ਕਰਨ ਵਾਲੇ ਟੈਕਸ ਦਾ ਹਜ਼ਾਰਾਂ ਕਰੋੜ ਰੁਪਈਆ ਵਸੂਲ ਨਾ ਸਕੇ। ਪਿੱਛੇ ਜੇ ਅਰੁਣ ਜੇਤਲੀ ਜੀ ਨੇ ਕਿਹਾ ਸੀਗਾ ਕਿ ਨੋਟਬੰਦੀ ਕਰਕੇ ਸਾਡੇ ਕੋਲ ਟੈਕਸ ਦਾ ਜਿਹੜਾ ਮਾਲੀਆ ਉਹ ਬਹੁਤ ਵਧਿਆ। ਪ੍ਰਤੱਖ ਟੈਕਸ ਤੇ ਅਪ੍ਰਤੱਖ ਟੈਕਸ ਦੋ ਤਰ੍ਹਾਂ ਦੇ ਹੁੰਦੇ ਆ ਟੈਕਸ। ਇਹਨੇ ਆਖਿਆ ਸੀ ਕਿ ਪ੍ਰਤੱਖ ਟੈਕਸ ਹੈ ਜਿਹੜਾ ਉਹ ਵੀ ਵਧਿਆ, ਅਪ੍ਰਤੱਖ ਟੈਕਸ ਹੈ ਜਿਹੜਾ ਉਹ ਵੀ ਵਧਿਆ। ਚੰਗੀ ਗੱਲ, ਸਾਰਿਆਂ ਨੇ ਸਵਾਗਤ ਕੀਤਾ ਕਿ ਚਲੋ ਕਿਸੇ ਪਾਸਿਓਂ ਕੋਈ ਖੁਸ਼ਖਬਰੀ ਤੇ ਆਈ ਹੈ। ਪਰ ਹੁਣ ਦੇਖੋ ਅੰਕੜੇ ਜਿਹੜੇ ਹੁੰਦੇ ਨਾ, ਅੰਕੜੇ ਬੜੇ ਬੇਲਿਆਜ਼ ਹੁੰਦੇ ਆ। ਅੰਕੜੇ ਦੋ ਧਾਰਿਆ ਖੰਡਾ ਕਹਿ ਲਓ, ਦੋ ਧਾਰਾ ਤਲਵਾਰ ਕਹਿ ਲਓ, ਇਹ ਦੋਵੇਂ ਪਾਸਿਓਂ ਬੰਦੇ ਨੂੰ ਵੱਢ ਦਿੰਦੇ ਆ। ਕਈ ਵਾਰੀ ਇਹ ਬੰਦੇ ਨੂੰ ਉਧਰੋਂ ਵੀ ਛਾਂਗ ਦਿੰਦੇ, ਕਈ ਵਾਰੀ ਉਧਰੋਂ ਵੀ ਛਾਂਗ ਦਿੰਦੇ, ਕਈ ਵਾਰੀ ਬੰਦੇ ਦੀ ਸ਼ਾਨ ਵੀ ਬਣਾ ਦਿੰਦੇ, ਕਈ ਵਾਰੀ ਬੰਦੇ ਦੀ ਬਣੀ ਸ਼ਾਨ ਹੈ ਜਿਹੜੀ ਡੇਗ ਵੀ ਦਿੰਦੇ ਆ। ਉਧਰ ਵਾਹ ਹੋ ਰਹੀ ਸੀਗੀ, ਪਰ ਇੱਕ ਅੰਕੜਾ ਜਿਹੜਾ ਹੁਣ ਨਿਕਲਿਆ ਉਹ ਇਹਨਾਂ ਦੀ ਉਸ ਵਾਹ ਨੂੰ ਮਿੱਟੀ 'ਚ ਮਿਲਾਉਣ ਲਈ ਵਾਹ ਹੈ ਜੀ। ਉਹ ਇਹ ਅੰਕੜਾ ਹੈ ਕਿ ਇਕੱਲੇ 1 ਸਾਲ ਦਾ 2014-15 'ਚ ਜਿਹੜਾ ਵਿੱਤੀ ਸਾਲ ਸੀਗਾ, ਉਸ ਸਾਲ ਦਾ 21,870 ਕਰੋੜ ਰੁਪਈਆ ਟੈਕਸ ਦਾ ਜਿਹੜਾ ਬਕਾਇਆ ਖੜਾ ਕਾਰੋਬਾਰੀਆਂ ਵੱਲ, ਉਹਨਾਂ ਨੇ ਦਿੱਤਾ ਹੀ ਨਹੀਂ। ਔਰ ਜੇ ਆਪਾਂ ਦੇਖ ਲਈਏ ਤੇ ਇਹ ਕੁੱਲ ਜਿਹੜਾ ਸਾਡਾ ਟੈਕਸ ਹੈ ਨਾ ਸਾਡੇ ਮੁਲਕ ਦਾ, ਉਹਦਾ 11% ਬਣਦਾ ਹੈ। ਯਾਨੀ 11% ਟੈਕਸ ਹੈ ਜਿਹੜਾ ਉਹ ਲੋਕਾਂ ਨੇ ਦਿੱਤਾ ਹੀ ਨਹੀਂ। ਔਰ ਦੂਸਰੀ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਲੋਕ ਦੇਣਦਾਰ ਆ, ਟੈਕਸ ਦੇਣਦਾਰ ਆ, ਉਹਨਾਂ ਦੇ ਨਾਂ ਅਣਪਛਾਤਿਆਂ ਵਜੋਂ ਦਰਜ ਆ। ਮਤਲਬ ਕਿ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਜਾ ਰਹੇ ਕਿ ਆ ਬੰਦਾ ਜਿਹੜਾ ਉਹ ਟੈਕਸ ਚੋਰ ਆ, ਜਾਂ ਆ ਬੰਦਾ ਹੈ ਜਿਹੜਾ ਉਹ ਟੈਕਸ ਦੱਬ ਕੇ ਬੈਠਾ ਹੈ। ਸੋ ਇਹ ਹੈਰਾਨ ਕਰਦੀ ਹੈ ਗੱਲ ਕਿ ਜੇ ਇੱਕ ਕਿਸਾਨ, ਚਾਹੇ ਉਹਦੀ ਧੀ ਦਾ ਵਿਆਹ, ਚਾਹੇ ਪੁੱਤ ਦਾ ਵਿਆਹ, ਜਾਂ ਕੋਈ ਹੋਰ ਖੁਸ਼ੀ ਕਮੀ ਹੈ, ਉਹਦੇ ਕੋਲ ਬੈਂਕ ਦੀ ਕਿਸ਼ਤ ਨਹੀਂ ਭਰੀ ਜਾਂਦੀ, ਉਹਨੇ ਕੋਈ 15,000 20,000 25,000 50,000 ਬੈਂਕ ਤੋਂ ਲੋਨ ਲਿਆ, ਉਹ ਕਿਸ਼ਤ ਨਹੀਂ ਭਰੀ ਜਾਂਦੀ ਤੇ ਬੈਂਕ ਕੀ ਕਰਦਾ, ਉਹਦੀ ਡਿਫਾਲਟਰ ਸੂਚੀ ਦੇ ਵਿੱਚ ਪਾ ਕੇ ਫੋਟੋ ਅੱਗੇ ਬੈਂਕ ਦੇ ਟੰਗ ਦਿੰਦਾ ਕਿ ਇਹਦੇ ਪਿੰਡ ਦਾ ਕੋਈ ਵੀ ਆਏਗਾ, ਵੇਖੇਗਾ ਕਿ ਫਲਾਣਾ ਸੌ ਦੀ ਤਾਂ ਫੋਟੋ ਇੱਥੇ ਲੱਗੀ, ਉਹ ਸੱਥ 'ਚ ਜਾ ਕੇ ਕਹੂ, ਸੱਥ 'ਚ ਗੱਲਾਂ ਚੱਲਣਗੀਆਂ, ਮੁੜ ਕੇ ਉਹਦੇ ਘਰ ਤੱਕ ਪਹੁੰਚੂਗੀ, ਜਲੀਲ ਹੁੰਦਾ ਆਪੇ ਕਿਸ਼ਤ ਭਰੂਗਾ। ਇੱਕ ਜੇਬ ਕਤਰਾ, ਜੇ ਉਹਦੇ ਘਰ ਬੱਚੇ ਭੁੱਖੇ ਬੈਠੇ, ਜਾ ਕੇ ਕਿਸੇ ਦੀ ਜੇਬ ਕੱਟ ਲੈਂਦਾ, ਜੇਬ ਦੇ ਵਿੱਚੋਂ ਭਾਵੇਂ ਕੱਲੀਆਂ ਪਰਚੀਆਂ ਨਿਕਲਦੀਆਂ, ਪਰ ਉਹ ਕੱਟਦਾ ਫੜਿਆ ਜਾਂਦਾ, ਉਹਨੂੰ ਫੜ ਕੇ ਖੰਭੇ ਦੇ ਨਾਲ ਬੰਨ੍ਹ ਦਿੱਤਾ ਜਾਂਦਾ। ਪੁਲਿਸ ਅੱਡ ਕੁੱਟਦੀ ਹੈ, ਪਬਲਿਕ ਅੱਡ ਕੁੱਟਦੀ ਹੈ। ਪਰ ਕਮਾਲ ਦੀ ਗੱਲ ਆ, ਜਿਹੜੇ ਦੇਸ਼ ਦਾ ਝੋਲਾ ਹੀ ਕੱਟੀ ਜਾਂਦੇ ਆ, ਉਹਨਾਂ ਦੇ ਨਾਂ ਵੀ ਜਨਤਕ ਨਹੀਂ ਕੀਤੇ ਜਾ ਰਹੇ। ਹੈਰਾਨ ਹੈ ਇਸ ਗੱਲੋਂ ਕਿ ਜਿਹੜੇ ਚੋਰ ਆ ਉਹਨਾਂ ਨੂੰ ਸਗੋਂ ਲਾਲ ਬੱਤੀਆਂ ਤੇ ਗਨਮੈਨ ਦੇਈ ਜਾਂਦੇ ਆ। ਇਹ ਕੈਸਾ ਇਸ ਦੇਸ਼ ਦਾ ਸਿਸਟਮ ਆ। ਜਿਹੜੇ ਟੈਕਸ ਚੋਰ ਆ ਉਹਨਾਂ ਦੀ ਸਗੋਂ ਪਛਾਣ ਛਪਾਈ ਜਾ ਰਹੀ ਹੈ, ਨਹੀਂ ਜੀ ਇਹ ਰੁਤਬੇਦਾਰ ਲੋਕ ਆ, ਇਹਨਾਂ ਦਾ ਰੁਤਬਾ ਖਰਾਬ ਹੋਏਗਾ। ਸੋ ਇਹ ਕੈਸੇ ਰੁਤਬੇਦਾਰ ਹੈ ਜਿਹੜੇ ਮੁਲਕ ਨੂੰ ਖੋਰਾ ਲਾ ਰਹੇ ਆ। ਇਹਨਾਂ ਨੇ ਰੁਤਬੇਦਾਰਾਂ ਦੀ ਜੇ ਗੱਲ ਕਰੀਏ, ਟੈਕਸ ਚੋਰੀ ਦੇ ਵੈਸੇ ਬਹੁਤ ਕਿੱਸੇ ਮੈਂ ਸੁਣਾ ਸਕਦਾ, ਪਰ ਇੱਕ ਕਿੱਸਾ ਸੁਣਾ ਕੇ ਮੈਂ ਸਮਾਪਤ ਕਰਦਾ ਗੱਲ ਨੂੰ। ਮੁਕਤਸਰ ਦੇ ਵਿੱਚ ਗੱਲ ਇਹ ਸੀ ਕਿ ਹਸਨ ਅਲੀ ਜਿਹੜਾ ਸੀਗਾ ਘੋੜਿਆਂ ਦਾ ਸੌਦਾਗਰ, ਉਹਨੂੰ 2011 ਦੇ ਵਿੱਚ UPA ਸਰਕਾਰ ਨੇ ਚਪੇਟ 'ਚ ਲੈ ਲਿਆ। ਜਦੋਂ ਲੈ ਲਿਆ, ED ਕੀ, ਇਨਕਮ ਟੈਕਸ ਕੀ, ਸਾਰੀਆਂ ਨੇ ਆਪਦੀਆਂ ਵਹੀਆਂ ਬੱਤੀਆਂ ਖੋਲ ਕੇ ਵੇਖੀਆਂ। ਉਹਨਾਂ ਵਹੀਆਂ ਬੱਤੀਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਬੰਦਾ 50,000 ਕਰੋੜ ਤੋਂ ਜ਼ਿਆਦਾ ਟੈਕਸ ਦਾ ਦੇਣਦਾਰ ਆ। ਦੇਖੋ ਉਹ 3.5 ਸਾਲ 4 ਸਾਲ ਜੇਲ੍ਹ 'ਚ ਰਹਿ ਕੇ ਆਉਂਦਾ, ਮੁੜ ਕੇ ਉਹਦੇ ਯਾਰ ਦੋਸਤ ਹੈ ਜਿਹੜੇ ਹਥਿਆਰਾਂ ਦੇ ਦਲਾਲ ਆ, ਵਿੱਚ ਪੈ ਕੇ ਤੇ ਉਹਨੂੰ ਕਢਾ ਲੈਂਦੇ ਆ। ਉਹ ਬੰਦਾ ਆਉਂਦਾ ਹੈ ਤੇ ਉਹੀ ਅੰਕੜਾ ਜਿਹੜੇ ਇਹ ਸਰਕਾਰੀ ਕੇਂਦਰ ਦੇ ਜਿਹੜੇ ਇਹ ਹੈਗੇ ਸੰਸਥਾਨ, ਜਿਹੜੇ ਕਿ ਅਥਾਰਟੀਜ਼ ਨੇ ਕੇਂਦਰ ਦੇ ਅਧੀਨ ਸਿੱਧੀਆਂ, ਚਾਹੇ ਇਨਕਮ ਟੈਕਸ ਹੈ ਚਾਹੇ ED, ਉਹ ਕੀ ਕਰਦੀਆਂ ਕਿ ਜਦੋਂ ਹਸਨ ਅਲੀ ਬਾਹਰ ਆ ਜਾਂਦਾ ਹੈ, ਉਦੋਂ ਬਾਅਦ ਫਿਰ ਇੱਕ ਰਿਪੋਰਟ ਪੇਸ਼ ਕਰਦੀਆਂ ਕਿ ਨਹੀਂ ਜੀ ਉਹ ਅਸਲ ਦੇ ਵਿੱਚ ਅੰਦਾਜ਼ਾ ਸਹੀ ਨਹੀਂ ਲੱਗਿਆ, ਉਹ 50,000 ਕਰੋੜ ਰੁਪਈਆ ਟੈਕਸ ਦੇਣਦਾਰੀ ਨਹੀਂ ਸੀ, ਉਹ ਸਿਰਫ ਦੇਣਦਾਰੀ 3 ਕਰੋੜ ਦੀ ਸੀ। ਹੁਣ ਤੁਸੀਂ ਕੀ ਕਰੋਗੇ ਇੱਥੇ? ਜੀ ਜੀ ਬਿਲਕੁਲ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਨਹੀਂ ਟਲ ਰਿਹਾ ਅਕਾਲੀਆਂ ਦਾ ਵਿਰੋਧ, ਆਗੂ ਨੇ ਪਿੰਡ ਵਾਲਿਆਂ ਤੇ ਬਣਦੀ ਬਣਾਇਆ। ਦੇਖੋ ਅਕਾਲੀ ਕਿਹੜਾ ਟਲਦੇ ਪਏ ਆ, ਵਿਰੋਧ ਨਹੀਂ ਟਲਦਾ ਪਿਆ ਤੇ ਅਕਾਲੀ ਕਿਹੜਾ ਟਲਦੇ ਪਏ। ਕੱਲ ਸੰਗਰੂਰ ਦੇ ਵਿੱਚ ਵੱਡੇ ਬਾਦਲ ਦਾ ਵਿਰੋਧ ਹੋਇਆ ਤੇ ਜਿਨ੍ਹਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ, ਪੁਲਿਸ ਵਾਲੇ, ਵੈਸੇ ਦੇਖੋ ਪੁਲਿਸ ਵਾਲੇ ਭਾਵੇਂ ਚੋਣ ਜ਼ਾਬਤੇ 'ਚ ਕੰਮ ਕਰਦੇ ਪਏ ਆ, ਪਰ ਹਾਲੇ ਵੀ ਉਹਨਾਂ ਦੇ ਦਿਲ 'ਚੋਂ ਵਫਾਦਾਰੀ ਮਰੀ ਥੋੜ੍ਹੀ ਇਹਨਾਂ ਪ੍ਰਤੀ। ਬਿਲਕੁਲ ਉਹਨਾਂ ਨੇ ਕਾਲੀਆਂ ਝੰਡੀਆਂ ਜਿਹੜੇ ਵਿਖਾ ਰਹੇ ਸੀਗੇ, ਉਹਨਾਂ ਨੂੰ ਫੜ ਕੇ
ਤੇ ਅਕਾਲੀਆਂ ਦੇ ਹਵਾਲੇ ਕਰ ਦਿੱਤਾ। ਅਕਾਲੀਆਂ ਨੇ ਫਿਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਉਹਦੇ 'ਚ ਇੱਕ ਗਿਆਨੀ ਦਰਸ਼ਨ ਸਿੰਘ ਸੀਗਾ, ਗ੍ਰੰਥੀ ਸਿੰਘ ਸੀ। ਬੇਅਦਬੀਆਂ ਦੇ ਰੋਸ ਵਜੋਂ ਕਾਲੀਆਂ ਝੰਡੀਆਂ ਵਿਖਾਉਂਦੇ ਸੀ, ਉਹਨੂੰ ਬਹੁਤ ਕੁੱਟਿਆ ਗਿਆ ਦਰਸ਼ਨ ਸਿੰਘ ਨੂੰ। ਉਹਦੀ ਪੱਗ ਵਿਚਾਰੇ ਦੀ ਲਾਹ ਦਿੱਤੀ ਗਈ, ਕੇਸ ਉਹਦੇ ਖਿਲਰ ਗਏ ਤੇ ਉਹ ਪੱਗ ਹੱਥ 'ਚ ਜਿਹੜੀ ਉਹਨੇ ਫੜੀ ਹੋਈ ਤੇ ਤੁਰਿਆ ਆਉਂਦਾ, ਉਹ ਤਸਵੀਰ ਸਾਰੇ ਸੰਸਾਰ ਨੇ ਵੇਖੀ ਹੈ। ਉਹ ਜਦੋਂ ਤੁਰਿਆ ਆਉਂਦਾ ਤੇ ਇੱਕ ਸੱਜੇ ਪਾਸੇ ਨੌਜਵਾਨ ਹੈ ਜਿਹੜਾ, ਉਹ ਵੱਡਾ ਸਾਰਾ ਬੈਨਰ ਫੜ ਕੇ ਬੈਠਾ ਹੈ ਤੇ ਉਸ ਬੈਨਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜੇ ਆ ਤੇ ਲੋਕੀ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਹੱਥ ਜੋੜ ਕੇ ਕਹਿਣ ਡਿਆ ਕਿ ਦਰਸ਼ਨ ਸਿਆ ਮਾਫ ਕਰੀ, ਇਹ ਰਾਜ ਨਹੀਂ ਸੇਵਾ ਹੈ। ਸੋ ਅਕਾਲੀ ਨਹੀਂ ਟਲਦੇ ਪਏ, ਤੇ ਜੇ ਅਕਾਲੀ ਨਹੀਂ ਟਲਦੇ ਪਏ ਤੇ ਫਿਰ ਵਿਰੋਧ ਕਿਵੇਂ ਟਲੇਗਾ? ਅੱਜ ਇਹ ਘਟਨਾ ਜਿਹੜੀ ਘਟੀ ਹੈ ਫਰੀਦਕੋਟ ਦੇ ਚੰਦਬਾਜਾ ਪਿੰਡ ਦੇ ਵਿੱਚ ਘਟੀ ਹੈ। ਉੱਥੇ ਸ਼ੇਰ ਸਿੰਘ ਮਾਂਡਿਆ SGPC ਮੈਂਬਰ, ਉਹ ਮਨਤਾਰ ਬਰਾੜ MLA ਦੇ ਨਾਲ ਗਿਆ ਉੱਥੇ। ਚਲੋ ਵੋਟਾਂ ਮੰਗਣੀਆਂ ਉਹਨਾਂ ਦਾ ਅਧਿਕਾਰ ਆ, ਉਹ ਗਏ, ਉਹਨਾਂ ਦਾ ਕੰਮ ਆ। ਉੱਥੇ ਵੋਟਾਂ ਮੰਗਦਿਆਂ ਦੌਰਾਨ ਕੋਈ ਸਵਾਲ ਜਵਾਬ ਹੋਏ ਉਹਨਾਂ ਦੇ ਪਬਲਿਕ ਦੇ ਨਾਲ, ਇਹ ਸ਼ੇਰ ਸਿੰਘ ਮੰਡ ਦੱਸਦੇ ਪੁੱਠਾ ਸਿੱਧਾ ਬੋਲਿਆ। ਫਿਰ ਲੋਕਾਂ ਨੇ ਉੱਥੇ ਇਕੱਠੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਨਤਾਰ ਸਿੰਘ ਬਰਾੜ ਤੇ ਮਟਰ ਪਨੀਰ ਛੱਡ ਕੇ ਉੱਥੋਂ ਨਿਕਲ ਗਿਆ। ਇਹ ਸ਼ੇਰ ਸਿੰਘ ਮੰਡ ਸੀ। ਜਦੋਂ ਇਹ ਘਿਰ ਗਿਆ ਤੇ ਫਿਰ ਇਹਨੇ ਆਪਣੇ ਆਪ ਨੂੰ ਘਿਰਿਆ ਵੇਖ ਕੇ ਇੱਕ ਘਰ ਦੇ ਵਿੱਚ ਆਪਣੇ ਆਪ ਨੂੰ ਬਾੜ ਲਿਆ, ਬੰਦ ਕਰ ਲਿਆ, ਪਨਾਹ ਲੈ ਲਈ। ਜਿਹੜਾ ਪਿੰਡ ਸੀ ਉਹ ਸਾਰਾ ਇਕੱਠਾ ਹੋ ਕੇ ਉਸ ਘਰ ਦੇ ਅੱਗੇ ਖੜ ਗਿਆ। ਉਹਨਾਂ ਆਖਿਆ ਕਿ ਬਾਹਰ ਨਿਕਲ ਕੇ ਜਾਂ ਤਾਂ ਮਾਫੀ ਮੰਗੇ ਜਾਂ ਅਸੀਂ ਇੱਥੋਂ ਨਹੀਂ ਹਿੱਲਣਾ। ਇਹ 4 ਤੋਂ 5 ਘੰਟੇ ਤੱਕ ਡਰਾਮਾ ਚੱਲਦਾ ਰਿਹਾ। ਬਾਅਦ 'ਚ ਖਬਰ ਨਹੀਂ ਹੈ ਕਿ ਉਹਨੂੰ ਪੁਲਿਸ ਨੇ ਸੁਰੱਖਿਅਤ ਕੱਢ ਲਿਆ ਜਾਂ ਕੋਈ ਮਾਮਲਾ ਉਹ ਆਪ ਦੇ ਤੌਰ ਤੇ ਬਹਿ ਕੇ ਉੱਥੇ ਨਜਿੱਠ ਲਿਆ, ਐਸੀ ਰਿਪੋਰਟ ਨਹੀਂ। ਪਰ ਇਹ 4-5 ਘੰਟੇ ਹਾਈ ਵੋਲਟੇਜ ਡਰਾਮਾ ਉੱਥੇ ਚੱਲਿਆ। ਦੇਖੋ, ਅਕਾਲੀਆਂ ਦਾ ਜਿਹੜਾ ਕੰਮ ਆ ਉਹ ਨਹੀਂ ਰੁਕ ਰਿਹਾ, ਵਿਰੋਧ ਵੀ ਨਹੀਂ ਰੁਕ ਰਿਹਾ, ਤੇ ਅਕਾਲੀਆਂ ਦਾ ਕੰਮ ਹੈ ਜਿਹੜਾ ਉਹ ਵੀ ਨਹੀਂ ਰੁਕਦਾ ਪਿਆ। ਇਹਨਾਂ ਦੇ ਬੰਦਿਆਂ ਨੇ ਕੱਲ ਮੋਗੇ ਜ਼ਿਲ੍ਹੇ ਦੇ ਵਿੱਚ ਧਰਮਕੋਟ ਹਲਕੇ ਦੇ ਅੰਦਰ ਇੱਕ ਸਾਬਕਾ ਸਰਪੰਚ ਦੀਆਂ ਲੱਤਾਂ ਤੋੜ ਦਿੱਤੀਆਂ, ਦੋਵੇਂ ਲੱਤਾਂ ਤੋੜ ਦਿੱਤੀਆਂ। ਇਹ ਵੀ ਨਹੀਂ ਟਲਦੇ ਪਏ ਤੇ ਫਿਰ ਲੋਕਾਂ ਨੇ ਵਿਰੋਧ ਕਰਨਾ ਹੀ ਹੈ। ਕੁੱਲ ਮਿਲਾ ਕੇ ਇਹ ਹਾਲੇ ਵੀ ਜਿਹੜਾ ਆਈਨੇ ਦੇ ਵਿੱਚ ਸੱਚ ਦਿਸਦਾ ਪਿਆ, ਉਸ ਸੱਚ ਨੂੰ ਵੇਖਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮ ਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਤਾਂ ਬਹੁਤ ਚਿੰਤਤ ਆ। ਉਹ ਤੇ ਘਰੇ ਬਹਿ ਕੇ ਹੁਣ ਮੀਟਿੰਗਾਂ ਕਰਦਾ, ਲੋਕਾਂ ਦੇ ਵਿੱਚ ਵੀ ਨਹੀਂ ਜਾਂਦਾ, ਲੰਬੀ ਹਲਕੇ 'ਚ ਉੱਥੇ ਹੀ ਸੱਦ ਲੈਂਦਾ ਲੋਕਾਂ ਨੂੰ ਤੇ ਕਹਿੰਦਾ ਹੱਥ ਜੋੜ ਕੇ ਫਲਾਣਾ ਰੁੱਸਿਆ, ਫਲਾਣੇ ਨੂੰ ਟੈਲੀਫੋਨ ਲਾਓ। ਤੇ ਜਦੋਂ ਟੈਲੀਫੋਨ ਲਾਉਂਦੇ ਆ ਤੇ ਫਲਾਣਾ ਸਿਓ ਕਹਿੰਦਾ ਕਿ ਮੈਂ ਨਹੀਂ ਗੱਲ ਕਰਨੀ ਬਾਦਲ ਸਾਹਿਬ ਨਾਲ, ਅਸੀਂ ਬਹੁਤ ਗੱਲਾਂ ਕਰ ਲਈਆਂ, ਹੁਣ ਸਤਿ ਸ੍ਰੀ ਅਕਾਲ ਆ। ਹਾਲਾਤ ਇਹੋ ਜਿਹੇ ਆਏ ਪਏ ਆ। ਅਕਾਲੀਆਂ ਨੂੰ ਸੋਚਣਾ ਚਾਹੀਦਾ ਕਿ ਜੇ ਤੁਸੀਂ ਹੁਣ ਵੀ ਲੋਕਾਂ ਤੋਂ ਆਪਣੇ ਆਪ ਨੂੰ ਤੁਸੀਂ ਬਚਾ ਨਹੀਂ ਸਕਦੇ, ਲੋਕਾਂ ਨੂੰ ਤੁਸੀਂ ਆਪਣੇ ਆਪ ਨਾਲ ਸਹਿਮਤ ਨਹੀਂ ਕਰ ਸਕਦੇ, ਤੇ ਫਿਰ ਅੱਗੇ ਤੇ ਭਾਈ ਘੱਟੇ ਹੀ ਘੱਟੇ ਆ। ਪਰ ਕੁੱਲ ਮਿਲਾ ਕੇ ਜੇ ਦੇਖੀਏ ਜਿਹੜੇ ਵਿਰੋਧ ਆ ਇਹ ਵੱਖੋ ਵੱਖਰੀਆਂ ਕਿਸਮਾਂ ਦੇ। ਜਿਹੜੀ ਦਿਲਚਸਪ ਗੱਲ ਆ, ਕਿਤੇ ਨਸ਼ੇ ਨੂੰ ਲੈ ਕੇ ਵਿਰੋਧ ਹੋ ਰਿਹਾ ਜੀ, ਕਿਤੇ ਬੇਅਦਬੀਆਂ ਨੂੰ ਲੈ ਕੇ ਵਿਰੋਧ ਹੋ ਰਿਹਾ, ਕਿਤੇ ਇਹਨਾਂ ਦੇ ਉਹਨਾਂ ਬੰਦਿਆਂ ਨੂੰ ਲੈ ਕੇ ਵਿਰੋਧ ਹੋ ਰਿਹਾ ਜਿਨ੍ਹਾਂ ਨੂੰ ਲਾਇਆ ਤਾਂ ਹਲਕੇ ਇੰਚਾਰਜ ਸੀ ਪਰ ਮੁੜ ਕੇ ਉਹ ਹਲਕੇ ਹੋ ਗਏ। ਸੋ ਇਹ ਵੱਖੋ ਵੱਖਰੀਆਂ ਕਿਸਮਾਂ ਦਾ ਵਿਰੋਧ ਆ। ਇਹ ਅਕਾਲੀ ਦਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ। ਤੁਹਾਡੇ ਬੰਦਿਆਂ ਨੂੰ ਖੁਦ ਆਪਣੇ ਆਪ ਸੋਚਣਾ ਪਵੇਗਾ, ਥੋੜ੍ਹਾ ਬਹੁਤ ਉਹਨਾਂ ਨੂੰ ਆਪਣੀ ਬੋਲਬਾਣੀ 'ਚ ਸੁਧਾਰ ਲਿਆਉਣਾ ਪਵੇ। ਜੀ ਜੀ ਜੀ। ਅਤੇ ਮਿੰਟੂ, ਜਦੋਂ ਆਪਾਂ ਗੱਲ ਕਰਦੇ ਵੀ ਪੁਲਿਸ ਅਜੇ ਵੀ ਇਹਨਾਂ ਦੀ ਨਾਲ ਵਫਾਦਾਰੀ ਕਰ ਰਹੀ ਹੈ, ਕਿ ਚੋਣ ਜ਼ਾਬਤੇ ਦੀ ਇਹ ਉਲੰਘਣਾ ਨਹੀਂ ਹੈ? ਦੇਖੋ, ਉਲੰਘਣਾ ਤੇ ਹੈ ਰਾਜਕਰਨਵੀਰ ਸਿੰਘ ਜੀ, ਉਲੰਘਣਾ ਤੇ ਬਹੁਤ ਜ਼ਿਆਦਾ ਹੋ ਰਹੀ ਹੈ। ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੇ ਵਿੱਚ ਵਾਰਨਿੰਗ ਜਾਰੀ ਕੀਤੀ ਸੀ ਇਹੋ ਜਿਹੇ ਅਫਸਰਾਂ ਬਾਰੇ ਕਿ ਤੁਸੀਂ ਟਲ ਜਾਓ, ਤੁਸੀਂ ਹਾਲੇ ਵੀ ਨਹੀਂ ਹਟਦੇ, ਹਾਲੇ ਕੋਈ ਕਸਰ ਆ। ਜਦੋਂ ਇਹੋ ਜਿਹੀ ਸਥਿਤੀ ਬਣੀ ਹੋਵੇ, 10 ਸਾਲ ਕਿਸੇ ਦੀ ਗੁਲਾਮੀ ਕਰੀਏ, ਗੁਲਾਮੀ ਤੇ ਘੰਟੇ ਦੀ ਕਰ ਲਵੇ ਬੰਦਾ ਤੇ ਉਹਦੀ ਮਾਨਸਿਕਤਾ ਦੇ ਵਿੱਚ ਗੁਲਾਮੀ ਦੀ ਜੜ ਲੱਗ ਜਾਂਦੀ ਹੈ। ਇਹਨਾਂ ਨੇ 10 ਸਾਲ ਕੀਤੀ ਹੈ, ਇਹ ਜੜ ਛੇਤੀ ਨਿਕਲਣੀ ਨਹੀਂ ਹੈ। ਤੇ ਕੋਈ ਬੰਦਾ ਕੋਈ ਆਏਗਾ ਉੱਤੇ, ਕੋਈ ਉਹੋ ਜਿਹਾ ਬੰਦਾ ਇਮਾਨਦਾਰ, ਕੋਈ ਚੰਗਾ ਪ੍ਰਸ਼ਾਸਕ ਆਏਗਾ, ਫਿਰ ਭਾਵੇਂ ਇਸ ਜੜ ਦਾ ਬੀਨਾਸ਼ ਹੋਵੇ। ਨਹੀਂ ਤੇ ਗੁਲਾਮੀ ਜਿਹੜੀ ਕਰਦੀ ਹੈ ਨਾ ਅਫਸਰਸ਼ਾਹੀ ਕਿਸੇ ਵੀ ਸਟੇਟ ਦੀ, ਉਹ ਨਿਸਲ ਹੋ ਜਾਂਦੀ ਹੈ। ਇਹ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਜਿਹੜੇ ਮੁਲਾਜ਼ਮ ਹੈ, ਬਹੁਤੇ ਮੁਲਾਜ਼ਮ ਕੋਈ ਕਿਸੇ ਨੂੰ ਭਰਤੀ ਕਰਾਇਆ ਹੁੰਦਾ ਗਾ, ਕਿਸੇ ਦਾ ਭਤੀਜਾ ਲਵਾਇਆ ਹੁੰਦਾ, ਕਿਸੇ ਦੀ ਬਦਲੀ ਕਰਾਈ ਹੁੰਦੀ ਹੈ, ਉਹ ਲੈਣ ਦੇਣ ਦੇ ਚੱਕਰ 'ਚ ਵੀ ਕਾਣੇ ਹੁੰਦੇ ਆ। ਸੋ ਅੱਧਿਓਂ ਜ਼ਿਆਦਾ ਇਹੋ ਜਿਹਾ ਕੰਮ ਬਣਿਆ ਹੋਵੇ, ਜਦੋਂ ਤਾਣਾ ਬਾਣਾ ਉਲਝਿਆ ਹੋਵੇ, ਉਦੋਂ ਇਹ ਵਫਾਦਾਰੀਆਂ ਹੀ ਪਾਲੀਆਂ ਜਾਂਦੀਆਂ। ਇਹ ਵਫਾਦਾਰੀਆਂ ਦਾ ਹੀ ਸਿੱਟਾ ਹੈ ਕਿ ਇੱਥੇ IPS ਪੋਸਟਾਂ 'ਤੇ ਵੀ ਇਹਨਾਂ ਨੇ ਆਪਣੇ ਜਗਾੜੂ ਬੰਦੇ ਫਿੱਟ ਕੀਤੇ ਹੋਏ ਸੀ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਨੇ ਇੱਕ ਹੋਰ ਮੈਨੀਫੈਸਟੋ ਜਾਰੀ ਕੀਤਾ ਆ, ਪਿੱਛੇ ਦੂਜਿਆਂ ਨੇ ਵੀ ਕਰ ਦਿੱਤੇ ਐਲਾਨ। ਦੇਖੋ, ਆਮ ਆਦਮੀ ਪਾਰਟੀ ਨੇ ਵੈਸੇ ਮੈਨੀਫੈਸਟੋ ਵਾਲੀ ਤੇ ਹਨੇਰੀ ਲਿਆ ਦਿੱਤੀ ਆ। ਹੁਣ ਸਾਰੇ ਇਹ ਕਹਿੰਦੇ ਆ ਕਿ ਸਰਕਾਰ ਆ ਜਾਵੇ ਤੇ ਮੁੜ ਕੇ ਇਸੇ ਤਰ੍ਹਾਂ ਇਹ ਕੰਮਾਂ ਦੀ ਹਨੇਰੀ ਲਿਆ ਦੇਣ, ਜਿਸ ਤਰ੍ਹਾਂ ਇਹਨਾਂ ਨੇ ਮੈਨੀਫੈਸਟੋਆਂ ਦੀ ਹਨੇਰੀ ਲਿਆਂਦੀ ਆ। ਇਹ ਮੈਨੀਫੈਸਟੋ ਇਹਨਾਂ ਨੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਲਿਆਂਦਾ ਹੈ।
ਵਿੱਚ ਸਭ ਤੋਂ ਵੱਡੀ ਇਹ ਉਮੀਦ ਬਣਾਈ ਗਈ ਆ ਮੁਲਾਜ਼ਮਾਂ ਨੂੰ ਕਿ ਜੇ ਭਾਈ ਅਸੀਂ ਪਾਵਰ ਦੇ ਵਿੱਚ ਆਉਂਦੇ ਹਾਂ ਤੇ ਅਸੀਂ 6ਵਾਂ ਪੇ ਕਮਿਸ਼ਨ ਹੈ ਜਿਹੜਾ ਉਹਦੀਆਂ ਸਿਫਾਰਿਸ਼ਾਂ ਅਸੀਂ ਲਾਗੂ ਕਰ ਦਿਆਂਗੇ। ਉਹਦਾ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਮੁਲਾਜ਼ਮਾਂ ਨੂੰ ਹੋਏਗਾ। ਮੁਲਾਜ਼ਮ ਜੇ ਖੁਸ਼ ਹੋ ਜਾਂਦਾ, ਇੱਕ ਮੁਲਾਜ਼ਮ ਖੁਸ਼ ਹੋਇਆ ਸਮਝ ਲਓ 5 ਵੋਟਾਂ ਦੀ ਵਟਤ ਹੋ ਗਈ, ਕਿਉਂਕਿ ਇੱਕ ਦੇ ਨਾਲ 5 ਜੀ ਜੁੜੇ ਆ ਘੱਟੋ ਘੱਟ। ਇਹ ਦਾ ਖੇਡਿਆ ਆਮ ਆਦਮੀ ਪਾਰਟੀ ਨੇ, ਔਰ ਨਾਲ ਇਹਨਾਂ ਨੇ ਕਿਹਾ ਕਿ ਜਿਹੜੇ ਕੱਚੇ ਕੰਮ ਆ ਉਹ ਅਸੀਂ ਪੱਕੇ ਕਰ ਦਿਆਂਗੇ। ਕੱਚੇ ਕੰਮ ਵੀ ਲਗਭਗ 1.5 ਤੋਂ 2.5 ਲੱਖ ਆ, ਉਹਦੇ ਨਾਲ ਵੀ ਤੁਸੀਂ 3-3 4-4 ਵੋਟਾਂ ਜੋੜ ਲਓ। ਸੋ ਵੋਟ ਬੈਂਕ ਦੀ ਖੇਡ ਆ। ਇਸ ਕਰਕੇ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਲਈ ਅੱਡ ਚੋਣ ਮਨੋਰਥ ਪੱਤਰ ਰੱਖਿਆ ਸੀ, ਜੋ ਉਹਨਾਂ ਨੇ ਜਾਰੀ ਕਰ ਦਿੱਤਾ ਹੈ। ਜਿਵੇਂ ਇਹਨਾਂ ਨੇ ਜਾਰੀ ਕੀਤਾ, ਨਾਲ ਦੀ ਨਾਲ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਉਹ ਚੋਣ ਪ੍ਰਚਾਰ ਕਰਦਾ ਕਰਦਾ ਖੜ ਗਿਆ ਤੇ ਉੱਥੇ ਬਿਆਨ ਦੇਣ ਲੱਗ ਪਿਆ। ਉਹ ਕਹਿੰਦਾ ਜੀ ਕਿ ਅਸੀਂ ਤੇ ਕੱਚੇ ਮੁਲਾਜ਼ਮ ਪੱਕੇ ਜਿਹੜੇ ਲਗਭਗ ਕਰ ਹੀ ਦਿੱਤੇ ਸੀਗੇ, ਬਸ ਚੋਣ ਜਾਬਤਾ ਸੀ ਜਿਹੜਾ ਇਹ ਪੰਗਾ ਪਾ ਗਿਆ। ਤੇ ਉੱਥੇ ਲੋਕੀ ਆਖਣ ਲੱਗੇ ਕਿ ਚੋਣ ਜਾਬਤਾ ਤੇ ਹੁਣ ਲੱਗਿਆ ਤੇ ਤੁਸੀਂ ਤੇ ਕੱਚੇ ਕਾਮਿਆਂ ਨੂੰ 5 ਸਾਲਾਂ ਤੋਂ ਕੁੱਟਣ ਡਏ ਜੇ। ਉਹ ਟੈਂਕੀਆਂ ਤੇ ਚੜੇ ਫਿਰਦੇ ਆ, ਉਹ ਧਰਨਿਆਂ ਤੇ ਬੈਠੇ ਆ, ਤੁਸੀਂ ਉਹਨਾਂ ਦੀ ਗੱਲ ਸੁਣਦੀ ਥਾਂ ਤੇ ਉਹਨਾਂ ਨੂੰ ਕੁੱਟਦੇ ਰਹੇ ਹੋ। ਚੋਣ ਜਾਬਤਾ ਤੇ ਹਲੇ ਕੱਲ੍ਹ ਲੱਗਣ ਡਿਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ, ਉਸ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਲ ਦੀ ਨਾਲ ਐਲਾਨ ਛੱਡ ਦਿੱਤਾ ਕਿ ਅਸੀਂ ਵੀ ਮੁਲਾਜ਼ਮਾਂ ਦੀ ਬਾਂਹ ਫੜਾਂਗੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਨੌਕਰੀਆਂ ਬੰਦ ਕਰੀ ਰੱਖੀਆਂ, ਤੇ ਜੇ ਕੋਈ ਮੰਗਦਾ ਸੀ ਉਹਨੂੰ ਮਟਕਾ ਚੌਂਕ ਚ ਜਾ ਕੇ ਝਟਕਾ ਦੇ ਦਿੱਤਾ ਜਾਂਦਾ ਸੀਗਾ। ਇਹ ਸਾਰੇ ਹੀ ਹੁਣ ਇੱਕੋ ਪਾਸੇ ਤੁਰ ਪੈਂਦੇ ਆ ਕਿ ਇਹ ਨਾ ਲੈ ਜਾਵੇ ਖਿੱਚ ਕੇ, ਇਹ ਨਾ ਲੈ ਜਾਵੇ ਖਿੱਚ ਕੇ, ਹੋੜ ਜੀ ਲੱਗੀ ਪਈ ਆ। ਪਰ ਕੁੱਲ ਮਿਲਾ ਕੇ ਚੋਣ ਮੈਨੀਫੈਸਟੋਆਂ ਦਾ ਜਿਹੜਾ ਸੱਚ ਹੈ ਉਹ ਹਕੀਕਤ ਇਹ ਆ ਕਿ ਦੇਖੋ, ਜਿੰਨੇ ਇਹ 3 ਚੋਣ ਮੈਨੀਫੈਸਟੋ ਚੱਕ ਲਈਏ ਆਪਾਂ, ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਦਾ, ਜੇ ਇਹਨਾਂ ਤਿੰਨਾਂ ਨੂੰ ਅਸੀਂ ਜੋੜ ਦੇ ਤੌਰ ਤੇ ਲਈਏ ਤੇ ਮੇਰੇ ਖਿਆਲ ਦੇ ਨਾਲ 50 ਤੋਂ 60 ਹਜ਼ਾਰ ਕਰੋੜ ਰੁਪਈਆ ਸਾਨੂੰ ਹੋਰ ਚਾਹੀਦਾ ਜੇ ਇਹ ਮੈਨੀਫੈਸਟੋ ਲਾਗੂ ਕਰਨੇ, ਚਾਹੇ ਕੋਈ ਵੀ ਸਰਕਾਰ ਆ ਜਾਵੇ। ਜੇ ਇਹਨਾਂ ਨੂੰ ਵੰਡ ਲਈਏ ਤੇ ਤਾਂ ਵੀ 20 ਹਜ਼ਾਰ ਕਰੋੜ ਰੁਪਈਆ ਜਿਹੜਾ ਐਕਸਟਰਾ ਚਾਹੀਦਾ ਜੇ ਇਹਨਾਂ ਨੁਕਤਿਆਂ ਨੂੰ, ਜੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨਾ। ਜੇ 20,000 ਕਰੋੜ ਦੇ ਵਿੱਚ ਕਿਸਾਨੀ ਮਾਫੀ ਦਾ, ਕਿਉਂਕਿ ਕਿਸਾਨੀ ਕਰਜ਼ਾ ਮਾਫੀ ਦਾ ਸਾਰਿਆਂ ਨੇ ਵਾਅਦਾ ਕੀਤਾ, ਜੇ 60,000 ਕਰੋੜ ਰੁਪਈਆ ਉਹ ਵੀ ਨਾਲ ਜੋੜ ਦਈਏ ਤੇ ਕਿੰਨਾ ਬਣ ਗਿਆ? ਇੱਕ ਪਾਰਟੀ ਦਾ ਚੋਣ ਮੈਨੀਫੈਸਟੋ ਪਵੇਗਾ 80,000 ਕਰੋੜ ਰੁਪਈਏ 'ਚ। ਹੁਣ 80,000 ਕਰੋੜ ਰੁਪਈਆ ਸਾਡਾ ਬਜਟ ਹੈ ਪੰਜਾਬ ਦਾ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹ ਕੰਮ, ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵੀ ਪਾਰਟੀ ਲਈ ਸੰਭਵ ਹੈ। ਜੇ ਅਸੰਭਵ ਨਹੀਂ ਤੇ ਸੁਖਾਲਾ ਵੀ ਨਹੀਂ, ਐਡਾ ਵੀ ਸੁਖਾਲਾ ਨਹੀਂ ਜਿੱਡਾ ਇਹ ਦੱਸ ਰਹੇ ਆ ਕਿ ਤੁਸੀਂ ਬਸ ਮੌਕਾ ਦਿਓ, ਉਦੋਂ ਬਾਅਦ ਅਸੀਂ ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ। ਖੈਰ, ਇਹਨਾਂ ਦਾ ਟਾਈਮ ਹੈ, ਇਹਨਾਂ ਦਾ ਸਮਾਂ ਹੈ, ਉਹ ਇਹਨਾਂ ਨੂੰ ਕਰਨ ਦਿਓ। ਪਰ ਜੋ ਇਹਨਾਂ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਤੇ ਜਿਸ ਤਰ੍ਹਾਂ ਪਿੱਛੇ ਉਹਨਾਂ ਨੇ ਐਲਾਨ ਬਿਨਾਂ ਸਮਝੇ ਤੋਂ, ਬਿਨਾਂ ਪੁੱਛੇ ਤੋਂ ਹੀ ਐਲਾਨ ਕਰ ਦਿੱਤਾ, ਉਹ ਤੋਂ ਇੱਕ ਚੀਜ਼ ਸਾਫ਼ ਹੁੰਦੀ ਹੈ ਕਿ ਕੁੱਕੜ ਭਾਵੇਂ ਰੰਗ ਬਰੰਗੇ ਆ, ਬਾਂਗ ਸਾਰਿਆਂ ਦੀ ਇੱਕੋ ਜਿਹੀ ਹੈ। ਜੀ 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 ਜੀ। ਅਗਲੀ ਗੱਲ ਕਰੀਏ, ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀਆਂ ਪਿੱਛੇ ਆਪ ਆ, ਇਹ ਅਜੇ ਵੀ ਮੰਨਣ ਨੂੰ ਤਿਆਰ ਨਹੀਂ। ਨਹੀਂ, ਇਹ ਮੰਨਦਾ ਹੀ ਨਹੀਂਗਾ। ਇਹ ਮੰਨਣ ਵਾਲਿਆਂ ਦੇ ਵਿੱਚੋਂ ਲੀਡਰ ਨਹੀਂ ਹੈ, ਇਹ ਤੇ ਮਨਾਉਣ ਵਾਲਿਆਂ ਦੇ ਵਿੱਚੋਂ ਆ। ਅੱਜ ਫਿਰ ਇਹਨੇ ਬਿਆਨ ਦੇ ਦਿੱਤਾ ਜੀ ਕਿ ਬੇਅਦਬੀਆਂ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਆ, ਇਹ ਨਾਸਤਿਕ ਲੋਕਾਂ ਦਾ ਟੋਲਾ, ਇਹ ਹੈ, ਉਹ ਹੈ, ਜੋ ਜਿੱਦਾਂ ਕਰਦਾ ਹੁੰਦਾ। ਜੀ ਜੀ। ਹੁਣ ਦੇਖੋ, ਰਾਜ ਕਰਨਵੀਰ ਸਿੰਘ ਜੀ, ਬੜੀ ਗੁੰਝਲਦਾਰ ਸਮੱਸਿਆ ਹੋਈ ਪਈ ਹੈ ਰਾਜਨੀਤੀ ਤੌਰ ਤੇ। ਜੇ ਬੇਅਦਬੀਆਂ ਨੂੰ ਲੈ ਕੇ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਸੁਣਦੇ, ਉਹ ਕਹਿੰਦਾ ਕਿ ਬੇਅਦਬੀਆਂ ਕਰਾਈਆਂ ਬਾਦਲ ਨੇ, ਕਰਾਈਆਂ ਇਹਨਾਂ ਨੇ। ਜੇ ਕੇਜਰੀਵਾਲ ਸਾਹਿਬ ਨੂੰ ਸੁਣੀਏ ਤੇ ਉਹ ਵੀ ਕਹਿੰਦਾ ਕਿ ਮੁਝੇ ਸ਼ੱਕ ਹੋਤਾ ਹੈ ਕਹੀਂ ਇਨ੍ਹਾਂ ਨੇ ਤੇ ਨਹੀਂ ਕਰਵਾਈ। ਅਕਾਲੀ ਕਹਿੰਦੇ ਇਹਨਾਂ ਨੇ। ਹੁਣ ਦੱਸੋ, ਜਿਨ੍ਹਾਂ ਦੀਆਂ ਭਾਵਨਾਵਾਂ ਟੁੱਟੀਆਂ, ਜਿਨ੍ਹਾਂ ਦੀਆਂ ਆਂਦਰਾਂ ਜਿਹੜੀਆਂ ਉਹ ਸੜੀਆਂ ਪੁੱਜੀਆਂ ਇਸ ਮਾਮਲੇ ਨੂੰ ਲੈ ਕੇ, ਉਹ ਕਿਹਦੇ ਤੇ ਯਕੀਨ ਕਰ। ਹੁਣ ਜੇ ਆਪਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ, ਚਲੋ ਦੂਜੇ ਉਹਦੇ ਸਿਆਸੀ ਵਿਰੋਧੀ ਆ, ਉਹਨਾਂ ਨੇ ਇਲਜ਼ਾਮ ਲਾਉਣੇ, ਇਹਨਾਂ ਨੇ ਜਵਾਬ ਦੇਣੇ ਆ, ਇਹ ਸਿਆਸਤ ਹੈ, ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਹੁਣ ਦੇਖੋ, ਸੁਖਬੀਰ ਸਿੰਘ ਬਾਦਲ ਜਿਹੜੀਆਂ ਗੱਲਾਂ ਕਰਦਾ ਪਿਆ, ਇਸ ਗੱਲ ਦਾ ਕੋਈ ਆਧਾਰ ਤੇ ਹੋਵੇ, ਕੋਈ ਪੁਖਤਾ ਸਬੂਤ ਤੇ ਹੱਥ 'ਚ ਹੋਵੇ। ਇਹ ਗੱਲ ਕਹਿੰਦੇ ਜੀ ਉਹ ਮਲੇਰਕੋਟਲੇ 'ਚ ਇਹਨਾਂ ਦਾ MLA ਫੜਿਆ ਗਿਆ। ਹੁਣ ਨਾਲ ਇਹ ਨਹੀਂ ਦੱਸਦੇ ਕਿ MLA ਜਿਹੜਾ ਫੜਿਆ ਗਿਆ ਸੀ ਨਰੇਸ਼ ਕੁਮਾਰ, ਬਾਅਦ ਦੇ ਵਿੱਚ ਕੀ ਹੋਇਆ ਉਸ ਕੇਸ ਦਾ। ਉਹਨੂੰ ਜ਼ਮਾਨਤ ਮਿਲ ਗਈ ਨਾਲ ਦੀ ਨਾਲ, ਤੇ ਦੂਜੀ ਤਰੀਕ ਤੇ ਜਿਹੜੇ ਬੰਦੇ ਨੇ ਉਹਦਾ ਨਾਮ ਲਿਆ ਸੀ, ਉਹਨੇ ਮੀਡੀਆ ਕਾਨਫਰੰਸ ਕਰਕੇ ਗੱਲ ਆਖੀ ਕਿ ਸਾਡੇ ਤੋਂ ਧੱਕੇ ਨਾਲ ਨਾਂ ਜਿਹੜਾ ਉਹ ਦਬਾਇਆ ਗਿਆ ਸੀ ਮੂੰਹ ਦੇ ਵਿੱਚੋਂ। ਸੋ ਉਹ ਚੀਜ਼ ਨਹੀਂ ਦੱਸਦੇ ਕਿ ਨਰੇਸ਼ ਕੁਮਾਰ ਦੇ ਨਾਮ ਦੇ ਨਾਲ ਜਿਹਨੇ ਇਹ ਨਾਂ ਲੈ ਕੇ ਜੋੜਿਆ ਸੀਗਾ, ਉਹ ਮੁੱਖ ਦੋਸ਼ੀ ਸੀ ਜਿਹੜਾ ਬੰਦਾ। ਉਹ ਤੇ ਖੁਦ ਮੰਨ ਗਿਆ ਕਿ ਪੁਲਿਸ ਨੇ ਸਾਨੂੰ ਧੱਕੇ ਦੇ ਨਾਲ ਇਹ ਜਿਹੜਾ ਨਰੇਸ਼ ਕੁਮਾਰ ਦਾ ਨਾਂ ਲੈਣ ਲਈ ਮਜਬੂਰ ਕੀਤਾ। ਇਹ ਗੱਲ ਨਹੀਂ ਦੱਸਦੇ।
ਸੋ ਗੱਲ ਇਹ ਵੀ ਦੱਸਣੀ ਚਾਹੀਦੀ ਹੈ ਕਿ ਅੱਗੇ ਭਾਈ ਆ ਹੋਇਆ, ਆ ਬੀਤੀ ਹੈ। ਜਿੱਥੋਂ ਤੱਕ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕੀਤਾ ਕਰਾਇਆ, ਸਾਨੂੰ ਨਹੀਂ ਪਤਾ ਕਿਹਨੇ ਕੀਤਾ ਕਿਹਨੇ ਕਰਾਇਆ। ਜਿਹਨੇ ਵੀ ਕੀਤਾ ਉਹਨੇ ਬਹੁਤ ਗਲਤ ਕੀਤਾ, ਤੇ ਜਿਹਨੇ ਵੀ ਕਰਵਾਇਆ ਉਹਨੇ ਉਦੋਂ ਵੀ ਬਹੁਤ ਜ਼ਿਆਦਾ ਗਲਤ ਕਰਵਾਇਆ। ਪਰ ਸੁਖਬੀਰ ਸਿੰਘ ਬਾਦਲ ਅੱਗੇ ਇੱਕ ਸਵਾਲ ਖੜਾ ਹੁੰਦਾ ਕਿ ਤੁਸੀਂ 10 ਸਾਲ ਪਾਵਰ ਦੇ ਵਿੱਚ ਰਹੇ, ਬੇਅਦਬੀਆਂ ਨੂੰ ਲਗਭਗ 1.5 ਸਾਲ ਹੋ ਗਿਆ, ਤੁਸੀਂ ਇੰਨਾ ਚਿਰ ਦੇ ਵਿੱਚ ਫਿਰ ਕਰਦੇ ਕੀ ਰਹੇ? ਤੁਸੀਂ ਕਿਹੜੇ ਮੰਤਰ ਪੜ੍ਹਦੇ ਰਹੇ ਕਿ ਜੇ ਤੁਹਾਨੂੰ ਪਤਾ ਹੈ ਕਿ ਇਸ ਪਾਰਟੀ ਨੇ ਜਾਂ ਇਸ ਬੰਦੇ ਨੇ ਇਹ ਸਾਜ਼ਿਸ਼ ਰਚੀ ਹੈ, ਇਸ ਬੰਦੇ ਨੇ ਅੰਜਾਮ ਦਿੱਤੀ ਹੈ, ਤੁਸੀਂ ਇਹਨੂੰ ਫੜ ਕੇ ਅੰਦਰ ਕਿਉਂ ਨਹੀਂ ਧੱਕਦੇ? ਤੁਸੀਂ ਉਸ ਸਾਜ਼ਿਸ਼ ਤੋਂ ਪਰਦਾ ਕਿਉਂ ਨਹੀਂ ਚੁੱਕਦੇ? ਤੁਸੀਂ ਫਿਰ ਕਾਹਨੂੰ, ਜਦੋਂ ਤੁਹਾਨੂੰ ਪਤਾ ਕਿ ਫਲਾਣੇ ਬੰਦੇ ਫਲਾਣੀ ਪਾਰਟੀ ਨੇ ਕਰਵਾਇਆ, ਤੁਸੀਂ ਕਾਹਨੂੰ ਕਦੇ ਜਾਂਚ CBI ਨੂੰ ਦੇ ਦਿੰਦੇ ਹੋ, ਕਦੇ SIT ਬਣਾ ਦਿੰਦੇ ਹੋ, ਕਦੇ ਕੁਛ ਕਦੇ ਕੁਛ? ਜੇ ਤੁਹਾਨੂੰ ਪਤਾ ਹੈ ਤੇ ਫਿਰ ਕੰਨੋਂ ਫੜ ਕੇ ਤੁਸੀਂ ਜੇਲ੍ਹ ਦੇ ਵਿੱਚ ਸੁੱਟਦੇ। ਜੀ ਬਿਲਕੁਲ ਜੀ, ਇਹ ਲੋਕਾਂ ਮੂਹਰੇ ਹੀ ਬਸ ਗੱਲਾਂ ਕਰਨੀਆਂ ਨੇ ਇਹਨਾਂ ਨੇ। ਅਤੇ ਇਹ ਵੀ ਖਬਰਾਂ ਆ ਰਹੀਆਂ ਵੀ ਰਾਹੁਲ ਗਾਂਧੀ ਮਜੀਠੀ ਹਲਕੇ ਦੇ ਵਿੱਚ, ਮਜੀਠੀ ਹਲਕੇ 'ਚ ਆ ਕੇ ਰੈਲੀ ਕਰਨ ਜਾ ਰਹੇ ਆ। ਹਾਂ, ਆ ਰਿਹਾ ਜੀ। ਰਾਹੁਲ ਗਾਂਧੀ ਮੇਰੇ ਖਿਆਲ ਦੇ ਨਾਲ ਪਹੁੰਚ ਚੁੱਕਾ ਹੋਏਗਾ, ਜਦੋਂ ਆਪਾਂ ਗੱਲਬਾਤ ਕਰਦੇ ਪਏ ਹਾਂ ਸ਼ਾਇਦ ਆ ਗਿਆ ਹੋਏਗਾ, ਤੇ ਸਵੇਰ ਤੋਂ ਉਹਨੇ ਪੰਜਾਬ ਦੇ ਦੌਰੇ ਦਾ ਆਗਾਜ਼ ਕਰ ਦੇਣਾ ਆ। ਇਹਦੇ ਵਿੱਚ ਇਕੱਲਾ ਮਜੀਠਾ ਹੀ ਨਹੀਂ, ਉਹਨੇ ਲੰਬੀ ਵੀ ਜਾਣਾ, ਜਲਾਲਾਬਾਦ ਵੀ ਜਾਣਾ। ਤੇ ਮੇਰੇ ਤੇ ਸੁਣਨ ਚ ਆਇਆ ਕਿ ਗਿੱਦੜਬਾਹ, ਕਿਉਂਕਿ ਰਾਜਾ ਵੜਿੰਗਾ ਜਿਹੜਾ ਉਹਦਾ ਮਿੱਤਰ ਆ, ਬੜਾ ਨਜ਼ਦੀਕੀ ਆ, ਹੋ ਸਕਦਾ ਉਹਦੇ ਹਲਕੇ 'ਚ ਵੀ ਰੈਲੀ ਕਰੇ। ਉਹਨੇ ਇਹ ਜਿਹੜੀਆਂ 4-5 ਸੀਟਾਂ ਇੱਥੇ ਚੋਣ ਪ੍ਰਚਾਰ ਕਰਨਾ, ਚੋਣ ਜਲਸਿਆਂ ਨੂੰ ਸੰਬੋਧਨ ਕਰਨਾ। ਮਜੀਠੀਆ ਨੂੰ ਪੁੱਛਿਆ, ਕਹਿੰਦੇ ਜੀ ਕਿ ਰਾਹੁਲ ਗਾਂਧੀ ਆ ਰਿਹਾ, ਉਹ ਕਹਿੰਦਾ ਜੀ ਕਿ ਰਾਹੁਲ ਗਾਂਧੀ ਆਵੇ ਤੇ ਮੈਂ ਤੇ ਕਹਿੰਦਾ ਜਿੱਥੇ ਵੀ ਆਉਂਦਾ ਸੁੱਖ ਨਾਲ ਉੱਥੇ ਟਿਕਟਾਂ ਹਾਰ ਜਾਂਦੇ ਆ, ਤੇ ਜੇ ਇੱਥੇ ਮਜੀਠੀਆ ਆ ਜਾਏ ਤੇ ਇਹਦਾ ਮਤਲਬ ਹੈ ਕਿ ਮੇਰੀ ਟਿਕਟ ਹੈ ਜਿਹੜੀ ਪੱਕੀ ਆ, ਮੇਰੀ ਸੀਟ ਹੈ ਜਿਹੜੀ ਪੱਕੀ ਆ। ਤੇ ਉਹ ਕਹਿੰਦਾ ਕਿ ਜੇ ਇਹਦੇ ਕੋਲ ਸਾਧਨ ਦੀ ਕੋਈ ਕਮੀ ਆ, ਕੋਈ ਸਵਾਰੀ ਆਪਣੀ ਨਹੀਂ ਹੈਗੀ, ਤੇ ਮੈਂ ਜਹਾਜ਼ ਭੇਜ ਦੇਣਾ ਆਪਦਾ ਰਾਹੁਲ ਗਾਂਧੀ ਨੂੰ, ਪਰ ਇਹਨੂੰ ਆਉਣਾ ਜ਼ਰੂਰ ਚਾਹੀਦਾ। ਤੇ ਉਹ ਕਾਂਗਰਸ ਵਾਲੇ ਕਹਿੰਦੇ ਕਿ ਬਾਬਾ ਮੈਂ ਤੇਰੇ ਟਾਂਗੇ ਤੋਂ ਪੈਦਲ ਹੀ ਚੰਗੀ ਵੇ। ਜੀ 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 ਜੀ। ਤੇ ਮਿੰਟੂ ਜੀ, ਜਾਂਦੇ ਜਾਣੇ ਚੋਣ ਸਰਗਰਮੀਆਂ ਤੇ ਉੜਦੀ ਝਾਤ। ਚੋਣ ਸਰਗਰਮੀਆਂ ਪੂਰੀਆਂ ਗਰਮ ਹੋਈਆਂ ਪਈਆਂ ਨੇ, ਤੇ ਫਸ ਗਏ ਆ ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਆਪਸ ਦੇ ਵਿੱਚ। ਮਜੀਠੀਆ ਤੇ ਪਹਿਲਾਂ ਇਹ ਫਸੇ ਰਹੇ ਆ, ਅੱਜ ਦੋਵਾਂ ਨੇ ਇੱਕ ਦੂਜੇ ਤੇ ਬੜੇ ਹਮਲੇ ਕੀਤੇ ਆ। ਸੁਖਬੀਰ ਬਾਦਲ ਨੇ ਤੇ ਸਿੱਧੂ ਤੇ ਜਿੰਨੇ ਕਰਨੇ ਸੀ ਕਰਤੇ, ਹੁਣ ਵਾਰੀ ਸਿੱਧੂ ਦੀ ਸੀ। ਉਹਨੇ ਮਜ਼ਾਕ ਬੜਾ ਉਡਾਇਆ। ਅੱਜ ਜਲੰਧਰ ਦੇ ਵਿੱਚ ਉਹ ਰੈਲੀ ਨੂੰ ਸੰਬੋਧਨ ਕਰਦਾ ਪਿਆ ਸੀ, ਕਹਿੰਦਾ ਕਿ ਜੀ ਬਿਜਲੀ 24 ਘੰਟੇ ਕਰਤੀ, 24 ਘੰਟੇ ਕਰਤੀ, ਸਰਪਲਸ ਕਰਤੀ, ਅਸੀਂ ਬਿਜਲੀ ਫ੍ਰੀ ਕਰਤੀ। ਕਹਿੰਦਾ ਮੈਂ ਲੈਦਰ ਇੰਡਸਟਰੀ 'ਚ ਜਾ ਕੇ ਪਤਾ ਕੀਤਾ, ਉਹ ਕਹਿੰਦੇ ਕਿ ਬਿਜਲੀ ਆਉਂਦੀ ਹੋਈ ਨਹੀਂ। ਤੇ ਕਹਿੰਦਾ ਕਿ ਬਿਜਲੀ ਇਹਨਾਂ ਨੇ ਫ੍ਰੀ ਨਹੀਂ ਕੀਤੀ, ਹਾਂ ਪੰਜਾਬ ਨੂੰ ਬਿਜਲੀ ਤੋਂ ਫ੍ਰੀ ਕਰਤਾ। ਸਿੱਧੂ ਕਹਿੰਦਾ ਅੱਗੇ, ਕਹਿੰਦਾ ਇਹ ਕਹਿੰਦੇ ਜੀ 6 ਮਾਰਗੀ ਸੜਕਾਂ ਬਣਾਤੀਆਂ, 12 ਮਾਰਗੀ ਸੜਕਾਂ ਬਣਾਤੀਆਂ। ਮੈਂ ਜਲੰਧਰ ਤੋਂ ਕਪੂਰਥਲੇ ਗਿਆ, ਸੜਕ ਦਾ ਇਹ ਹਾਲ ਆ ਕਿ ਜੇ ਜਨਾਨੀ ਪਿੱਛੇ ਸਕੂਟਰ ਤੇ ਬੈਠੀ ਹੋਵੇ ਤੇ ਹਰੇਕ 4 ਮੀਟਰ ਤੇ ਜਾ ਕੇ ਪਤਾ ਕਰਨਾ ਪੈਂਦਾ ਕਿ ਹੈਗੀ ਹੈ ਕਿ ਪਿੱਛੇ ਰਹਿ ਗਈ ਹੈ। ਸੋ ਉਹ ਨਵਜੋਤ ਸਿੱਧੂ ਆਪਣੇ ਪੱਧਰ ਤੇ ਗੁਬਾਰ ਹੁਣ ਕੱਢਣ ਡਿਆ। ਦੂਜੇ ਪਾਸੇ ਜਲੰਧਰ ਦੇ ਵਿੱਚ ਅੱਜ ਇੱਕ ਹੋਰ ਦਿਲਚਸਪ ਮਾਮਲਾ ਸਾਹਮਣੇ ਆਇਆ। ਉੱਥੋਂ ਜਲੰਧਰ ਨਾਰਥ ਤੋਂ ਜਿਹੜਾ ਕ੍ਰਿਸ਼ਨ ਬਾਲੀ ਟਿਕਟ ਭਾਲਦਾ ਸੀਗਾ, ਟਿਕਟ ਦਾ ਦਾਅਵੇਦਾਰ ਸੀ, ਉਹਦਾ ਮੁੰਡਾ ਚੈਨ ਸਨੈਚਿੰਗ 'ਚ ਫੜਿਆ ਗਿਆ। ਚੈਨੀ ਖਿੱਚ ਕੇ ਭੱਜਦੇ ਪਏ ਸਨ 2 ਜਣੇ, ਦੂਜਾ ਤੇ ਨਿਕਲ ਗਿਆ, ਤਗੜਾ ਵਗਿਆ। ਉਹ ਜਿਹੜਾ ਬਾਲੀ ਸਾਹਿਬ ਦਾ ਮੁੰਡਾ ਸੀ ਉਹ ਫੜਿਆ ਗਿਆ, ਮੁੜ ਕੇ ਸਿਆਣਿਆ ਗਿਆ ਇਹ ਤੇ ਫਲਾਣੇ ਦਾ ਮੁੰਡਾ ਹੈ। ਤੇ ਹੁਣ ਸਾਰੇ ਚੁਟਕੀਆਂ ਲੈਂਦੇ ਪਏ ਆ, ਕਹਿੰਦੇ ਕਿ ਬੱਬੂ ਮਾਨ ਤੇ ਅੱਗੇ ਕਹਿੰਦਾ ਸੀਗਾ ਕਿ ਬਾਪੂ ਕਿੱਲਾ ਪਾ ਦੇ ਗਹਿਣੇ, ਰੈਲੀ ਕਰਵਾਉਣੀ ਹੈ। ਤੇ ਇਹ ਬਾਪੂ ਦੇ ਸ਼ਾਇਦ ਇਹ ਕਹਿੰਦਾ ਕਿ ਚੈਨੀ ਚੁਰਾ ਕੇ ਬਾਪੂ ਦੀ ਗੁੱਡੀ ਚੜਾਉਣੀ ਹੈ। ਇਹ ਉਹ ਬਹੁਤ ਉਸ ਮਾਮਲੇ ਤੇ ਤਵਾ ਲੱਗਣ ਡਿਆ ਕਿ ਜੇਕਰ ਇਹ ਬਾਪੂ ਤੋਂ ਸੁਪਨੇ ਪੂਰੇ ਨਹੀਂ ਹੋਏ, ਸ਼ਾਇਦ ਪੁੱਤਰ ਸੁਪਨੇ ਪੂਰੇ ਕਰਨ ਤੁਰ ਪਿਆ। ਇੱਧਰਲੇ ਪਾਸੇ ਜੇ ਗੱਲ ਕਰੀਏ ਸਮਰਾਲੇ ਹਲਕੇ ਦੀ, ਤੇ ਇੱਥੋਂ ਪਰਚੀਆਂ ਫੜੀਆਂ ਗਈਆਂ, ਉਹੀ ਪਰਚੀਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਚੋਣ ਜ਼ਾਬਤਾ ਲੱਗਣ ਸਾਰ, ਕਿ ਅੱਜ ਕੱਲ੍ਹ ਸ਼ਰਾਬ ਸਿੱਧੀ ਨਹੀਂ ਦਿੱਤੀ ਜਾਂਦੀ, ਸ਼ਰਾਬ ਵੱਟੇ ਪਰਚੀਆਂ ਦਿੱਤੀ ਜਾਂਦੀਆਂ ਕਿ ਭਾਈ ਫਲਾਣੇ ਠੇਕੇ ਤੇ ਜਾਓ ਤੇ ਜਾ ਕੇ ਖਰੀਦ ਲਓ। ਇਹੋ ਜਿਹੀਆਂ 100 ਦੇ ਕਰੀਬ ਪਰਚੀਆਂ ਜਿਹੜੀਆਂ ਉਹ ਪਿੰਡ ਭੱਟਿਆਂ ਤੇ ਮੰਡ ਚਰੌਦੀ, ਇਹਨਾਂ 2 ਠੇਕਿਆਂ ਤੋਂ ਫੜੀਆਂ ਗਈਆਂ। 100 ਪਰਚੀਆਂ ਸੀ, ਕਿਤੇ ਤੇ ਲਿਖਿਆ ਸੀਗਾ ਮੈਕਡਾਵਲ ਰਮ, ਕਿਸੇ ਤੇ ਲਿਖਿਆ ਸੀ 1 ਬੋਤਲ ਹਮੀਰਾ, ਕਿਸੇ ਤੇ ਲਿਖਿਆ ਸੀ 1 ਪੇਟੀ ਮੈਕਡਾਵਲ। ਇਸ ਤਰ੍ਹਾਂ ਅੱਡੋ ਅੱਡ ਬ੍ਰਾਂਡ ਲਿਖ ਕੇ ਤੇ ਨਾਲ ਉਹ ਮਾਤਰਾ ਲਿਖੀ ਸੀ ਕਿ ਇੰਨੀ ਮਾਤਰਾ 'ਚ ਇਹਨਾਂ ਨੂੰ ਦੇ ਦਿਓ। ਸੋ ਇਹ ਪਰਚੀਆਂ ਜਿਹੜੀਆਂ ਹੁਣ 2-3 ਬੰਦਿਆਂ ਤੇ ਪਰਚਾ ਵੀ ਕਰਾ ਗਈਆਂ, ਪਰ ਇਹ ਪਰਚੀਆਂ ਹਾਲੇ ਵੀ ਚੱਲਦੀਆਂ ਪਈਆਂ। ਉਧਰ ਜੇ ਗੱਲ ਕਰੀਏ ਨਵਜੋਤ ਸਿੱਧੂ ਦੀ, ਕਿ ਨਵਜੋਤ ਸਿੱਧੂ ਨੇ ਟਾਰਗੇਟ ਦਿੱਤਾ ਸੀ ਕਿ ਮੈਂ 70 ਰੈਲੀਆਂ ਨੂੰ ਸੰਬੋਧਨ ਕਰੂੰਗਾ।
ਪਰ ਰੈਲੀਆਂ ਉਹ ਇੱਕ ਦਿਨ 'ਚ 1 ਜਾਂ 2 ਕਰ ਪਾਉਂਦਾ ਹੈ। ਕਾਂਗਰਸੀ ਵਿਚਾਰੇ ਮਜਬੂਰ ਹੋਏ ਤੜਕੇ ਚਲੇ ਜਾਂਦੇ ਕਿ ਸਿੱਧੂ ਸਾਹਿਬ ਨੂੰ ਤੋਰੀਏ, ਕਿਉਂਕਿ ਰੈਲੀਆਂ ਦਾ ਰੇਲਾ ਜਿਹੜਾ ਬਹੁਤ ਲੰਮਾ। ਪਰ ਦੱਸਦੇ ਆ ਕਿ ਸਿੱਧੂ ਸਾਹਿਬ ਨਿਕਲਣ ਤੋਂ ਪਹਿਲਾਂ ਮਹੂਰਤ ਕਢਾਉਂਦਾ ਕਿ ਮਹੂਰਤ ਨਿਕਲਦਾ ਕਿ ਮੈਂ ਨਿਕਲਾਂ ਜਾਂ ਨਾ ਨਿਕਲਾਂ। ਸੋ ਉਹ ਕਹਿੰਦੇ ਕਿ ਮਹੂਰਤ ਕਦੇ ਨਿਕਲ ਆਉਂਦਾ ਕਿ 11:30 ਵਜੇ ਸਿੱਧੂ ਸਾਹਿਬ ਤੁਹਾਡੇ ਲਈ ਸ਼ੁਭ ਟਾਈਮ ਆ, ਜਾਂ ਕਈ ਵਾਰੀ ਨਿਕਲ ਆਉਂਦਾ ਕਿ 1:30 ਵਜੇ ਤੋਂ ਪਹਿਲਾਂ ਲਗਨ ਸਹੀ ਨਹੀਂ। ਉਹ ਕਾਂਗਰਸੀ ਹੈ ਜਿਹੜੇ ਉਹਨੂੰ ਲੈਣ ਆਉਂਦੇ, ਉਹ ਬੈਠੇ ਰਹਿੰਦੇ ਆ, ਪਰ ਮਹੂਰਤ ਜਿਹੜਾ ਕੰਬਖਤ ਉਹ ਦੁਪਹਿਰ ਤੋਂ ਪਹਿਲਾਂ ਨਿਕਲਦਾ ਹੀ ਨਹੀਂ। ਇਸ ਕਰਕੇ ਸਿੱਧੂ ਵੀ ਆਪਣੇ ਘਰੋਂ ਨਹੀਂ ਨਿਕਲਦਾ। ਕਾਂਗਰਸੀ ਬੜੇ ਤੰਗ ਆ ਕਿ ਇਹਦੀ ਮਹੂਰਤ ਵਾਲੀ ਆਦਤ ਪਤਾ ਨਹੀਂ ਕਦੋਂ ਜਾਣੀ ਆ। ਤੇ ਮੰਨ ਲਓ ਇਹ ਵਿਧਾਇਕ ਬਣਦੇ ਆ ਤੇ ਫਿਰ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਵੀ ਮੂਰਤ ਕੱਢ ਕੇ ਜਾਇਆ ਕਰਨਗੇ। ਨਹੀਂ ਹੋ ਸਕਦਾ ਉੱਥੇ ਤੇ ਫਿਰ ਪੱਕਾ ਹੀ ਬਾਤ ਛੱਡਣ ਇੱਕ ਜਿਹੜਾ ਇਹਦੇ ਮਹੂਰਤ ਕੱਢਦਾ ਆਉਂਦਾ ਜਾਣ ਦੇ ਲਈ ਪੱਕਾ ਹੀ ਨਾ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।